TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਹਿੰਦੂ ਆ ਜਿਹੜੇ, ਹਿੰਦੂਆਂ ਦੇ ਵਿੱਚੋਂ ਕੱਟੜਪੰਥੀ ਹਿੰਦੂਆਂ ਦੀ ਮੈਂ ਗੱਲ ਕਰ ਰਿਹਾ, ਸਾਰੇ ਹਿੰਦੂਆਂ ਦੀ ਗੱਲ ਨਹੀਂ ਕਰ ਰਿਹਾ। ਇਹਨਾਂ ਦਾ ਇੱਕ ਬੜਾ ਵੱਡਾ ਗੁਨਾਹ ਵਾ ਬਈ ਇਹ ਸਦਾ ਹੀ ਪੰਥ ਅਤੇ ਪੰਜਾਬ ਪ੍ਰਤੀ ਆਪਦੇ ਫਰਜ਼ ਜਿਹੜੇ ਆ ਉਹ ਨਿਭਾਉਣ ਦੀ ਥਾਂ ਇਹ ਦਿੱਲੀ ਤੇ ਨਾਗਪੁਰ ਦੀ ਬੋਲੀ ਬੋਲਦੇ ਆ। ਚਲੋ ਉਹਨਾਂ ਦੀ ਮੌਜ, ਉਹਨਾਂ ਦੀ ਮਰਜ਼ੀ, ਪਰ ਅੱਜ ਆਪਾਂ ਇਸ ਗੱਲ ਤੇ ਚਰਚਾ ਕਰਨੀ ਹੈ ਕਿ ਜੇ ਖਾਲਿਸਤਾਨ ਬਣਿਆ, ਜੇ ਵਾਲੀ ਗੱਲ ਹੀ ਨਹੀਂ, ਵੈਸੇ ਜਦੋਂ ਵੀ ਖਾਲਿਸਤਾਨ ਬਣਿਆ ਉਹਨੂੰ ਬਣਾਉਣ ਦਾ ਸਿਹਰਾ ਜਿਹੜਾ ਹੈਗਾ ਉਹ ਇਹਨਾਂ ਪੰਜਾਬੀ ਹਿੰਦੂ ਕੱਟੜਪੰਥੀਆਂ ਦੇ ਸਿਰ ਹੋਊਗਾ। ਇਹ ਗੱਲ ਮੈਂ ਐਵੇਂ ਨਹੀਂ ਕਹਿ ਰਿਹਾ। 1947 ਤੋਂ ਪਹਿਲਾਂ ਜਿਹੜਾ ਫਿਰਕੂ ਹਿੰਦੂ ਕੱਟੜਪੰਥੀਆਂ ਦਾ ਪ੍ਰਚਾਰ ਹੁੰਦਾ ਸੀ ਨਾ, ਉਸ ਕੂੜ ਪ੍ਰਚਾਰ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਾਲੇ ਇਹੋ ਜਿਹੇ ਹਾਲਾਤ ਬਣਾ ਦਿੱਤੇ। ਫਿਰਕੂ ਹਿੰਦੂ ਬਿਰਤੀ ਨੇ ਇੰਨਾ ਜ਼ਿਆਦਾ ਮੁਸਲਮਾਨਾਂ ਨੂੰ ਧੱਕ ਕੇ ਪਾਸੇ ਕੀਤਾ ਵੀ ਉਹ ਕਹਿੰਦੇ ਵੀ ਸਾਡਾ ਤਾਂ ਪਾਕਿਸਤਾਨ ਬਣਾਏ ਬਿਨਾਂ, ਵੱਖਰਾ ਮੁਲਕ ਬਣਾਏ ਬਿਨਾਂ ਗੁਜ਼ਾਰਾ ਨਹੀਂ। ਹਾਲਾਤ ਇੰਨੇ ਜ਼ਿਆਦਾ ਅੱਗੇ ਲੰਘ ਗਏ ਕਿ ਇੱਕ ਵਾਰ ਗੋਲਮੇਜ ਕਾਨਫਰੰਸ ਦੇ ਵਿੱਚ ਮਿਸਟਰ ਗਾਂਧੀ ਕਹਿੰਦਾ, ਮਿਸਟਰ ਜਨਾਹ ਪਾਕਿਸਤਾਨ ਛੋਟਾ ਜਿਹਾ ਹੋਊਗਾ। ਉਹਨੇ ਜੇਬ ਚੋਂ ਰੁਮਾਲ ਕੱਢਿਆ, ਟੇਬਲ ਤੇ ਟਿਕਾਤਾ, ਕਹਿੰਦਾ ਐਡਾ ਕੁ ਹੋਊਗਾ? ਕਹਿੰਦਾ ਜੀ ਇਹਦੇ ਨਾਲ ਤਾਂ ਵੱਡਾ ਹੋ ਰੁਮਾਲ ਲਾ ਲਓ। ਤੇ ਮਿਸਟਰ ਜਨਾਹ ਕਹਿੰਦੇ, ਮਿਸਟਰ ਗਾਂਧੀ ਮੇਰੀ ਕੌਮ ਨੂੰ ਆਜ਼ਾਦ ਕੌਮੀ ਘਰ ਚਾਹੀਦਾ, ਸਾਡਾ ਆਪਦਾ ਮੁਲਕ ਚਾਹੀਦਾ ਜਿੱਥੇ ਅਸੀਂ ਆਪਦੇ ਫੈਸਲੇ ਆਪ ਕਰ ਸਕੀਏ। ਇਹ ਜਿਹੜੀ ਗੱਲ ਸੀਗੀ 1947 ਤੋਂ ਪਹਿਲਾਂ ਹਰੇਕ ਮੁਸਲਮਾਨ ਦੇ ਦਿਮਾਗ ਵਿੱਚ ਕਿਹਨੇ ਧੱਕ ਧੱਕ ਕੇ ਪਾਈ? ਇਹ ਪਾਈ ਪੰਜਾਬ ਦੇ ਹਿੰਦੂ ਕੱਟੜਪੰਥੀਆਂ ਨੇ, ਫਿਰਕਾ ਪ੍ਰਸਤ ਲੇਖਕਾਂ ਨੇ, ਜਿਨ੍ਹਾਂ ਨੇ ਹਰ ਮੁਸਲਮਾਨ ਨੂੰ ਇੰਨਾ ਕੁ ਤੰਗ ਪਰੇਸ਼ਾਨ ਕੀਤਾ ਕਿ ਉਹ ਸੋਚਣ ਤੇ ਮਜਬੂਰ ਹੋ ਗਿਆ ਕਿ ਜੇਕਰ ਅਸੀਂ ਇਹਨਾਂ ਨਾਲ ਰਹਿ ਗਏ, ਜੇਕਰ ਅੰਗਰੇਜ਼ ਦੇ ਜਾਣ ਤੋਂ ਬਾਅਦ ਅਸੀਂ ਇਹਨਾਂ ਦੇ ਢਿੱਕੇ ਆ ਗਏ, ਇਹ ਬਹੁਤ ਜਲੀਲ ਕਰਨਗੇ। ਜਿਹੜਾ ਵਹਿਮ ਸੀ, ਜਿਹੜਾ ਕਿਸੇ ਨੂੰ ਸ਼ੱਕ ਸੀ, ਉਹ ਹੁਣ ਦੂਰ ਹੋ ਗਿਆ। ਪਿਛਲੇ 10-12 ਸਾਲਾਂ ਤੋਂ ਜਦੋਂ ਤੋਂ RSS ਤੇ ਮੋਦੀ ਦਾ ਪ੍ਰਭਾਵ ਵਧਿਆ, ਉਦੋਂ ਤੋਂ ਜੋ ਕੁਝ ਇਸ ਮੁਲਕ ਦੇ ਮੁਸਲਮਾਨਾਂ ਨਾਲ ਵਾਪਰ ਰਿਹਾ, ਪਾਕਿਸਤਾਨ ਜਾਣ ਵਾਲੇ ਸਾਰੇ ਮੁਸਲਮਾਨ ਇਹੀ ਸੋਚਦੇ ਆ ਕਿ ਸ਼ੁਕਰ ਆ ਅਸੀਂ ਨਿਕਲਿਆ ਇਹਨਾਂ ਦੇ ਕੋਲੋਂ। ਜਿਹੜੀ ਭਾਵਨਾ ਨੇ ਉਸ ਮੌਕੇ ਮੁਸਲਮਾਨਾਂ ਨੂੰ ਪਾਕਿਸਤਾਨ ਬਣਵਾਉਣ ਦੇ ਲਈ ਮਜਬੂਰ ਕੀਤਾ, ਅੱਜ ਉਹ ਭਾਵਨਾ ਪੂਰੀ ਸੱਚੀ ਸਿੱਧ ਹੋ ਰਹੀ ਆ। ਜਿਹੜੇ ਉਦੋਂ ਮੁਸਲਮਾਨ ਇਹ ਸੋਚ ਕੇ ਕਿ ਨਹੀਂ ਨਹੀਂ ਇੰਨੇ ਮਾੜੇ ਥੋੜੀ ਆ ਹਿੰਦੂ, ਤੇ ਅੱਜ ਸਾਰੇ ਭਾਰਤ ਦੇ ਵਿੱਚ ਜੋ ਕੁਝ ਵਾਪਰ ਰਿਹਾ, ਜਿਸ ਤਰੀਕੇ ਨਾਲ ਵਾਪਰ ਰਿਹਾ, ਹੁਣ ਕਿਸੇ ਨੂੰ ਕਹਿਣ ਸਮਝਾਉਣ ਦੀ ਲੋੜ ਨਹੀਂ ਕਿ ਉਹ ਬੰਦਿਆਂ ਨੇ ਠੀਕ ਸੋਚਿਆ ਸੀ 1947 ਮੌਕੇ। ਤੇ ਜੋ ਕੁੱਤੇ ਖਾਣੀ 1947 ਤੋਂ ਬਾਅਦ ਸਿੱਖਾਂ ਨਾਲ ਹੋਈ ਹੈ, ਤੇ ਜਿਸ ਕਰਕੇ ਅੱਜ ਸਾਡੀ ਕੌਮ ਦੀ ਜਵਾਨੀ ਆ ਜਿਹੜੀ, ਜਦੋਂ ਉਹਨਾਂ ਦੀ ਬੇਬਸੀ ਸਿਰੇ ਤੇ ਚਲੇ ਜਾਂਦੀ ਆ, ਜਦੋਂ ਉਹਨਾਂ ਤੋਂ ਝੱਲ ਨਹੀਂ ਹੁੰਦਾ ਇਹ ਸਾਰਾ ਕੁਝ, ਉਹ ਫਿਰ ਆਪਦੀ ਲੀਡਰਸ਼ਿਪ ਨੂੰ ਵੀ ਭੰਡਣਗੇ ਨਾ, ਕਿਉਂਕਿ ਹਾਲਾਤਾਂ ਤੋਂ ਉਹ ਪਾਰ ਨਹੀਂ ਜਾ ਸਕਦੇ, ਬੇਕਾਬੂ ਹੋਏ ਪਏ ਨੇ ਹਾਲਾਤ ਤੇ ਬੇਬਸ ਨੇ ਵਿਚਾਰੇ। ਫਿਰ ਉਹ ਕਹਿੰਦੇ ਆ ਸਾਡੇ ਲੀਡਰਾਂ ਨੇ ਉਦੋਂ ਕਿਉਂ ਨਹੀਂ ਆਪਦਾ ਵੱਖਰਾ ਮੁਲਕ ਲੈ ਲਿਆ, ਉਹ ਬਣਦਾ ਸੀ ਨਹੀਂ ਬਣਦਾ ਸੀ, ਉਹ ਗੱਲਾਂ ਬਾਅਦ ਦੀਆਂ ਨੇ। ਪਰ 1947 ਮੌਕੇ ਜੇਕਰ ਮੁਸਲਮਾਨਾਂ ਨੂੰ ਇਹ ਲੱਗਿਆ ਕਿ ਸਾਨੂੰ ਅੱਡ ਹੋਣਾ ਚਾਹੀਦਾ ਤੇ ਆਪਦਾ ਵੱਖਰਾ ਮੁਲਕ ਲੈਣਾ ਚਾਹੀਦਾ, ਉਹਦੇ ਲਈ ਕੌਣ ਜ਼ਿੰਮੇਵਾਰ ਨੇ? ਪੰਜਾਬੀ ਫਿਰਕੂ ਹਿੰਦੂ। ਤੇ ਜੇਕਰ ਸਿੱਖਾਂ ਨੂੰ ਅੱਜ ਇਹ ਲੱਗਦਾ ਕਿ ਜੇ 1947 ਚ ਅੱਡ ਹੋ ਜਾਂਦੇ ਵਧੀਆ ਰਹਿੰਦੇ,
ਉਹਦੇ ਲਈ ਕੌਣ ਜ਼ਿੰਮੇਵਾਰ ਨੇ? ਪੰਜਾਬੀ ਫਿਰਕੂ ਹਿੰਦੂ। ਸੋ ਜਿਹੜਾ ਪੰਜਾਬ ਦਾ ਫਿਰਕਾ ਪ੍ਰਸਤ ਸੋਚ ਵਾਲਾ ਹਿੰਦੂ ਆ, ਇਹਨੇ ਹੀ ਪਾਕਿਸਤਾਨ ਬਣਵਾਇਆ ਸੀ। ਤੇ ਜੇ ਐਂ ਲੱਗੇ ਰਹੇ ਜਿਵੇਂ ਹੁਣ ਇਹ ਕਰ ਰਹੇ ਨੇ, ਖਾਲਿਸਤਾਨ ਵੀ ਇਹੀ ਬਣਵਾਉਣਗੇ। ਇਸੇ ਕਰਕੇ ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਪੰਜਾਬ ਦਾ ਹਿੰਦੂ ਹੀ ਖਾਲਿਸਤਾਨ ਦੀ ਸਿਰਜਣਾ ਕਰਾਊਗਾ। ਹਮੇਸ਼ਾ ਦਿੱਲੀ ਤੇ ਨਾਗਪੁਰ ਦੇ ਹੱਕ 'ਚ ਭੁਗਤਣਾ, ਹਮੇਸ਼ਾ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਣਾ, ਤੇ ਹਰ ਵੇਲੇ ਹਿੰਦੂ ਸਿੱਖ ਏਕਤਾ, ਅਸੀਂ ਤਾਂ ਜੀ ਭਰਾ ਭਰਾਵਾਂ, ਇਹ ਝੂਠ ਬੋਲਦੇ ਰਹਿਣਾ। ਕਮਾਲ ਦਾ ਹਿੰਦੂ ਆ। ਸੋ ਜਦੋਂ ਵੀ ਸਾਰੇ ਹਾਲਾਤਾਂ ਉੱਤੇ ਨਜ਼ਰ ਮਾਰਦੇ ਆ, ਉਦੋਂ ਉਸ ਫਿਰਕੂ ਪੁਣੇ ਦੇ ਦਰਸ਼ਨ ਦਿਦਾਰੇ ਹੁੰਦੇ ਆ ਜਿਹਨੇ ਹਰੇਕ ਮਨੁੱਖ ਦਾ ਜਿਉਣਾ ਦੁੱਭਰ ਕਰ ਦਿੱਤਾ। ਬੜੇ ਇਹੋ ਜਿਹੇ ਵਰਤਾਰੇ, ਇਹੋ ਜਿਹੇ ਫਨੋਮਨੇ ਪੰਜਾਬ ਦੀ ਧਰਤੀ ਉੱਤੇ ਉੱਭਰਦੇ ਆ ਜਿਹੜੇ ਸਿੱਖਾਂ ਦਾ ਲਹੂ, ਸਿੱਖਾਂ ਦਾ ਖੂਨ ਪੀ ਜਾਂਦੇ, ਸੰਤਾਪ ਇੰਨਾ ਜ਼ਿਆਦਾ ਦਿੰਦੇ। ਪਰ ਧੰਨ ਆ ਪੰਜਾਬ ਦਾ ਹਿੰਦੂ, ਦੜ ਵੱਟ ਕੇ ਬੈਠਾ ਰਹੂਗਾ, ਚੁੱਪ ਕਰਕੇ ਬੈਠਾ ਰਹੂਗਾ। ਕਦੇ ਵੀ ਸਾਥ ਸਹਿਯੋਗ ਸਿੱਖਾਂ ਦਾ ਨਾ ਦਿੱਤਾ ਤੇ ਨਾ ਦੇਣਾ। ਉਹ ਅਸੀਂ ਭਰਾ ਭਰਾਵਾਂ। ਬਰਗਾੜੀ ਦੇ ਵਿੱਚ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ, ਮਲੇਰਕੋਟਲੇ ਦੇ ਮੁਸਲਮਾਨ ਤਾਂ ਨਾਲ ਖੜੇ, ਪਰ ਪੰਜਾਬ ਦਾ ਹਿੰਦੂ ਉਹ ਕਹਿੰਦਾ ਅਸੀਂ ਦੁਕਾਨਾਂ ਖੋਲਣੀਆਂ ਨਹੀਂ, ਜਾਂ ਬੰਦ ਕਰੋ, ਤੁਸੀਂ ਤਾਂ ਨਿੱਤ ਹੀ ਬੰਦ ਕਰ ਦਿੰਦੇ ਹੋ ਆ ਕੇ, ਕਹਿੰਦੇ ਜਦੋਂ ਉਦੋਂ ਮਾਹੌਲ ਵਿਗੜਿਆ ਸੀ। ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਕਿਉਂ ਨਹੀਂ ਪੰਜਾਬ ਦੇ ਉਹਨਾਂ ਮੁਸਲਮਾਨਾਂ ਵਾਂਗੂ ਸੋਚ ਸਕਦਾ ਜਿਹੜੇ ਕਹਿੰਦੇ ਨੇ ਕਿ ਯਾਰ ਸਾਡੇ ਭਰਾ ਨੇ, ਕੋਲੇ ਨੇ, ਹਮਸਾਏ ਨੇ, ਜੇ ਇਹਨਾਂ ਦੇ ਧਾਰਮਿਕ ਵਿਸ਼ਵਾਸ ਜਿਹੜੇ ਨੇ ਉਹ ਬਲੂੰਦਰੇ ਗਏ ਨੇ ਤਾਂ ਅਸੀਂ ਹਾਂ ਦਾ ਨਾਅਰਾ ਤਾਂ ਮਾਰੀਏ। ਉਹ ਮੁਸਲਮਾਨ ਜਿਨ੍ਹਾਂ ਦਾ ਇਤਿਹਾਸ ਵਿੱਚ ਸਾਡੇ ਨਾਲ ਬੈਰ ਹੀ ਰਿਹਾ, ਉਹਨਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਦੇਖ ਕੇ ਚੇਤਾ ਆ ਗਿਆ ਕਿ ਇਹਨਾਂ ਨੇ ਕਦੇ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਕੀਤੀ। ਤੇ ਅਸੀਂ ਜਾਣਦੇ ਹਾਂ ਕਿ ਉਹਨਾਂ ਦਿਨਾਂ ਦੇ ਵਿੱਚ ਮੁਸਲਮਾਨਾਂ ਨੂੰ ਸਜ਼ਾ ਦੇਣ ਦੇ ਲਈ ਫਿਰ ਕੁਰਾਨ ਸ਼ਰੀਫ ਦੀ ਬੇਅਦਬੀ ਵੀ ਕਰਵਾਈ ਗਈ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਵਿੱਚ ਮਲੇਰਕੋਟਲੇ ਦੇ ਤੇ ਹੋਰ ਮੁਸਲਮਾਨਾਂ ਨੇ ਸਾਡਾ ਸਾਥ ਦੇਣ ਦਾ ਐਲਾਨ ਕੀਤਾ ਨਾ, ਬੜੀਆਂ ਉਦੋਂ ਸੋਸ਼ਲ ਮੀਡੀਆ ਤੇ ਫੋਟੋਆਂ ਆਉਂਦੀਆਂ ਹੁੰਦੀਆਂ ਸੀ। ਪਰ ਪੰਜਾਬੀ ਹਿੰਦੂ ਆ ਜਿਹੜਾ, ਉਹਨੂੰ ਪਤਾ ਨਹੀਂ ਕਿਉਂ ਨਹੀਂ ਚੇਤੇ ਆਉਂਦਾ ਹੈਗਾ ਵੀ ਐਡਾ ਮਾਹੌਲ ਆਹ ਖਾੜਕੂਬਾਦ ਲੰਘ ਕੇ ਗਿਆ। ਜਿਹੜੇ ਇਹਨਾਂ ਦੇ ਪੱਖੀ ਰਾਈਟਰ ਨੇ ਉਹ ਬੜਾ ਠੋਕ ਕੇ ਲਿਖਦੇ ਆ ਵੀ ਕਾਲਾ ਦੌਰ, ਬੜੀਆਂ ਕਿਤਾਬਾਂ ਨੇ ਜਿਹਨਾਂ ਦਾ ਨਾਂ ਲਿਖਿਆ ਆਇਆ ਕਾਲਾ ਦੌਰ ਸੀਗਾ ਜੀ। ਇਹ ਕਾਲੇ ਦੌਰ ਦੇ ਵਿੱਚ ਵੀ ਭਰਾਵੋ, ਜਿਹਨੂੰ ਤੁਸੀਂ ਕਾਲਾ ਦੌਰ ਕਹਿੰਦੇ ਹੋ, ਉਦੋਂ ਵੀ ਇੰਨਾ ਚਿੱਟਾ ਦੌਰ ਬਣਾ ਕੇ ਦੱਸਤਾ ਸਿੰਘਾਂ ਨੇ ਵੀ ਕਦੇ ਕਿਸੇ ਹਿੰਦੂ ਦੀ ਫਿਰਕੂ ਸੋਚ ਆ ਜਿਹੜੀ, ਉਹਦੀ ਧਾਰਮਿਕ ਸੋਚ ਆ ਜਿਹੜੀ, ਉਹਨੂੰ ਨਿਸ਼ਾਨਾ ਨਹੀਂ ਕਦੇ ਬਣਾਇਆ। ਕਦੇ ਇਸ ਧਰਤੀ ਉੱਤੇ ਨਾ ਤਾਂ ਫਿਰਕੂ ਦੰਗੇ ਹੋ ਸਕੇ ਨਾ ਹੋਣੇ। ਜਿੰਨੇ ਮਰਜ਼ੀ ਮਾੜੇ ਹਾਲਾਤ ਦਿੱਲੀ ਤੇ ਨਾਗਪੁਰ ਵਾਲੇ ਬਣਾ ਲੈਣ, ਪੰਜਾਬ ਦੀ ਧਰਤੀ ਉੱਤੇ ਅਸੀਂ ਸਿੱਖਾਂ ਤੇ ਹਿੰਦੂਆਂ ਦੇ ਉਹੋ ਜਿਹੇ ਕਤਲੇਆਮ, ਉਹੋ ਜਿਹੇ ਬੜਾਂਗੇ, ਉਹੋ ਜਿਹੇ ਇੱਕ ਦੂਜੇ ਦੇ, ਕਿਉਂਕਿ ਸਿੱਖਾਂ ਨੂੰ ਇਹ ਆਦਤ ਹੀ ਨਹੀਂ ਹੈਗੀ। ਸਿੱਖ ਜੈਨੋਸਾਈਡ, ਸਿੱਖ ਇਸ ਤਰ੍ਹਾਂ ਦਾ ਕਤਲੇਆਮ, ਸਿੱਖ ਇਸ ਤਰ੍ਹਾਂ ਦੀ ਨਸਲਕੁਸ਼ੀ ਦਾ ਹਾਮੀ ਨਹੀਂ ਹੈਗਾ। ਸਿੱਖ ਦੋਸ਼ੀ ਨੂੰ ਛੱਡਦਾ ਨਹੀਂ, ਚਾਹੇ ਉਹ ਸਿੱਖਾਂ ਦਾ ਮੁੰਡਾ ਹੀ ਹੋਵੇ। ਅਕੇਪੀ ਇਸ ਗੱਲ ਨੂੰ ਨਫ਼ਰਤ ਕਿਉਂ ਕਰਦੇ ਆ? ਉਹਦੀ ਘਰ ਵਾਲੀ ਪਿੱਟਦੀ ਫਿਰਦੀ, ਉਹਨੂੰ ਬੁੱਚੜ ਨਾ ਕਹੋ। ਪਰ ਸਿੱਖ ਪਹਿਲਾ ਇਹੋ ਜਿਹਾ ਇਹ ਬੰਦਾ ਹੋਇਆ ਸਿੱਖਾਂ ਦੇ ਵਿੱਚੋਂ ਜਿਹਦੇ ਬਾਰੇ ਅਕਾਲ ਤਖਤ ਸਾਹਿਬ ਤੋਂ ਐਲਾਨ ਕਰਨਾ ਪਿਆ ਵੀ ਭਾਈ ਇਹਦੇ ਕੋਈ ਮਰਗ ਵਾਲੇ ਪ੍ਰੋਗਰਾਮਾਂ 'ਚ, ਉੱਚ ਸੰਸਕਾਰ ਤੇ ਜਾਂ ਇਹਦੇ ਅੰਤਮ ਰਸਮਾਂ 'ਚ ਸ਼ਾਮਲ ਨਾ ਹੋਇਓ। ਛੱਡ ਨਫ਼ਰਤ ਅਸੀਂ ਹਰੇਕ ਉਸ ਬੰਦੇ ਨੂੰ ਕਰਦੇ ਆ, ਚਾਹੇ ਉਹ ਮੁਸਲਮਾਨ ਹੋਵੇ ਜਹਾਰ ਆਲਮ, ਚਾਹੇ ਮੱਸਾ ਰੰਗੜ ਹੋਵੇ, ਚਾਹੇ ਹਿੰਦੂ ਲਖਪਤ ਰਾਏ ਹੋਵੇ, ਚਾਹੇ ਹਿੰਦੂ ਇੰਦਰਾ ਹੋਵੇ, ਚਾਹੇ ਬੇਅੰਤ ਸਿੰਘ ਹੋਵੇ, ਤੇ ਚਾਹੇ ਕੋਈ KPS ਗਿੱਲ ਹੋਵੇ, ਚਾਹੇ ਉਹ ਸਵਰਨ ਸਿੰਘ ਘੋਟਣਾ ਹੋਵੇ, ਤੇ ਚਾਹੇ ਕੋਈ ਹੋਰ ਹੋਵੇ। ਜਿਹੜਾ ਸਾਡੇ ਸਿੱਖ ਧਰਮ ਤੇ ਸਿੱਖ ਹਿੱਤਾਂ ਦੇ ਉਲਟ ਜਾਂਦਾ ਜੀ, ਅਸੀਂ ਉਹਨੂੰ ਨਫ਼ਰਤ ਕਰਦੇ ਹਾਂ। ਕਿਸੇ ਹਿੰਦੂ ਨੂੰ ਹਿੰਦੂ ਹੋਣ ਕਰਕੇ ਨਫ਼ਰਤ ਨਹੀਂ ਕਰਦੇ, ਕਿਸੇ ਮੁਸਲਮਾਨ ਨੂੰ ਉਹਦਾ ਸਿਰਫ ਮੁਸਲਮਾਨ ਹੋਣ ਕਰਕੇ ਨਫ਼ਰਤ ਨਹੀਂ ਕਰਦੇ। ਪਰ ਪਤਾ ਨਹੀਂ ਕਿਉਂ ਪੰਜਾਬੀ ਹਿੰਦੂ ਨੂੰ ਉਹੋ ਜਿਹਾ ਸੋਚ ਸਮਝ ਕਿਉਂ ਨਹੀਂ ਅੱਜ ਤੱਕ ਬਣ ਸਕੀ। ਨਹੀਂ, ਕੋਲੇ ਰਹਿੰਦੇ ਆ, ਬੰਦੇ ਨੂੰ ਸਮਝ ਆ ਜਾਂਦੀ ਆ ਵੀ ਬੜੇ ਗੁੱਡਮੈਨ ਨੇ, ਬੜੇ ਵਧੀਆ ਨੇ। ਅੰਗਰੇਜ਼ ਆਊਟਸਾਈਡਰ ਆ, ਈਸਾਈ ਜਿਹੜੇ ਨੇ, ਉਹ ਵੀ ਸਾਡੀ ਸਿਫਤ ਕਰਦੇ ਆ ਵੀ ਯਾਰ ਇਹ ਸਿੱਖ ਜਿਹੜੇ ਨੇ ਇੰਨੇ ਮਾੜੇ ਨਹੀਂ ਹੈਗੇ, ਸਾਰੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਬੰਦੇ ਨੇ ਸਿੱਖ। ਬੋਧੀ ਨੇ, ਜੈਨੀ ਨੇ, ਦੂਜਿਆਂ ਮੁਲਕਾਂ ਦੇ ਬੰਦੇ ਨੇ,
4 ਦਿਨ ਸਾਡੇ ਨਾਲ ਕੱਟ ਲੈਣ, ਉਹ ਸਾਡੀਆਂ ਸਿਫਤਾਂ ਕਰਨ ਲੱਗ ਜਾਂਦੇ ਆ। ਪਰ ਪੰਜਾਬ ਦੇ ਹਿੰਦੂ ਨੂੰ ਸਾਡੇ ਚੋਂ ਪਤਾ ਨਹੀਂ ਕੀ ਮੁਸ਼ਕ ਮਾਰਦਾ, ਤੇ ਹਰ ਵੇਲੇ ਸਿੱਖ ਹਿੱਤਾਂ ਦੇ ਉਲਟ ਤੇ ਉਹ ਜਿਹੜੇ ਝੂਠੇ ਤੱਥ ਬਣਾਏ ਜਾਂਦੇ ਨੇ ਕਿ ਪੰਜਾਬੀ, ਮਤਲਬ ਕਿ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਫਰੰਟ ਲਾਈਨ ਮੈਗਜ਼ੀਨ ਨਿਕਲਦਾ ਸੀ, ਉਹਦਾ ਕੋਈ ਇੱਕ ਪੱਤਰਕਾਰ ਜਰਨਲਿਸਟ ਸਾਊਥ ਇੰਡੀਅਨ ਕੋਈ ਉਧਰੋਂ ਆਇਆ ਤੇ ਇੱਥੇ ਆ ਕੇ ਉਹਨੇ ਇਹ ਗੱਲ ਕਹੀ ਸੀ, ਤਾਂ ਕਹਿੰਦਾ ਅਸੀਂ ਤਾਂ ਸਮਝਦੇ ਹੁੰਦੇ ਸੀ ਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਦਬਦਬਾ ਵਾ ਤੇ ਹਿੰਦੂਆਂ ਦਾ ਘਾਣ ਹੋ ਰਿਹਾ। ਇੱਥੇ ਕਹਿੰਦਾ ਸਿੱਖਾਂ ਦਾ ਮੁੰਡਾ ਮੋਟਰਸਾਈਕਲ ਚਲਾ ਰਿਹਾ ਮਗਰ ਹਿੰਦੂ ਉਹਦਾ ਦੋਸਤ ਮਗਰ ਬੈਠਾ ਜਾਂਦਾ। ਇੱਥੇ ਤਾਂ ਕਹਿੰਦਾ ਕੋਈ ਇਹੋ ਜਿਹੀ ਗੱਲ ਨਹੀਂ। ਪੰਜਾਬ ਤੋਂ ਬਾਹਰ ਜਿਹੜਾ ਉਹਨਾਂ ਦਿਨਾਂ ਵਿੱਚ ਇਹ ਕੂੜ ਪ੍ਰਚਾਰ ਹੋ ਰਿਹਾ ਸੀ ਕਿ ਹਿੰਦੂਆਂ ਨੂੰ ਮਾਰਦੇ ਆ, ਹਿੰਦੂਆਂ ਦਾ ਘਾਣ ਕਰਦੇ ਆ, ਇਹਦੇ ਖਿਲਾਫ ਕਿਹਨੇ ਡਟਣਾ ਸੀ? ਸਿੱਖਾਂ ਦੇ ਕਿਹਾ ਤਾਂ ਗੱਲ ਨਹੀਂ ਸੀ ਬਣਨੀ। ਇਹ ਗੱਲ ਬਣਨੀ ਸੀ ਤਾਂ ਬਣਨੀ ਸੀ ਜੇ ਪੰਜਾਬ ਦੇ ਹਿੰਦੂ ਗੱਜ ਵੱਜ ਕੇ ਕਹਿੰਦੇ ਕਿ ਇਹ ਬਿਲਕੁਲ ਬਕਵਾਸ ਗੱਲ ਆ, ਪੰਜਾਬ ਦੀ ਧਰਤੀ ਉੱਤੇ ਅਸੀਂ ਸਭ ਤੋਂ ਸੇਫ ਆ, ਜਿਵੇਂ 32 ਦੰਦਾਂ ਦੇ ਵਿਚਾਲੇ ਜੀਭ ਸੁਰੱਖਿਅਤ ਰਹਿੰਦੀ ਆ ਨਾ, ਅਸੀਂ ਇੱਥੇ ਐ ਸੁਰੱਖਿਅਤ ਆ, ਸਾਨੂੰ ਇਹਨਾਂ ਦੇ ਹੁੰਦਿਆਂ ਕੋਈ ਖਤਰਾ ਨਹੀਂ। ਪਰ ਪੰਜਾਬ ਦਾ ਹਿੰਦੂ ਦੜ ਵੱਟ ਕੇ ਬੈਠਾ ਰਿਹਾ ਤੇ ਸਿੱਖਾਂ ਦਾ ਜਲੂਸ ਸਾਰੀ ਦੁਨੀਆ ਦੇ ਵਿੱਚ ਨਿਕਲਦਾ ਰਿਹਾ। ਸਾਰੀ ਦੁਨੀਆ ਦੇ ਵਿੱਚ ਖਾਲਿਸਤਾਨੀ ਲਹਿਰ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ, ਜੁਝਾਰੂਆਂ ਨੂੰ ਗਲਤ ਦਰਸਾਉਣ ਦੇ ਜਿਹੜੇ ਯਤਨ ਕਰਦੇ ਆ ਨਾ, ਉਹਦਾ ਜਵਾਬ ਕਿਹਨੇ ਦੇਣਾ ਸੀ? ਕੀ ਉਹ ਹਿੰਦੂ ਜਿਹੜੇ ਅੰਮ੍ਰਿਤਸਰ ਦੇ ਵਿੱਚ ਭਿੰਡਰਾਂ ਵਾਲੇ ਸੰਤਾਂ ਨੂੰ ਕਦੇ ਮਿਲੇ ਆ? ਬੜੀਆਂ ਸਾਡੇ ਕੋਲੇ ਸਾਖੀਆਂ, ਬੜੀਆਂ ਘਟਨਾਵਾਂ ਨੇ। ਕੀ ਕਦੇ ਉਹਨਾਂ ਨੇ ਗੱਜ ਵੱਜ ਕੇ ਕਿਹਾ ਕਿ ਨਹੀਂ ਉਹ ਇਦਾਂ ਦਾ ਨਹੀਂ ਸੀ? ਜਿਹੜੇ ਖਾੜਕੂਆਂ ਨੇ ਹਿੰਦੂ ਧੀਆਂ ਭੈਣਾਂ ਦੀ ਰਾਖੀ ਕੀਤੀ, ਕਦੇ ਉਹਨਾਂ ਨੇ ਕਿਹਾ ਵੀ ਨਹੀਂ ਉਹ ਇਦਾਂ ਦੇ ਨਹੀਂ ਸੀ? ਜਿਹੜੇ ਸਾਨੂੰ ਬਦਨਾਮ ਕਰਨ ਵਾਲੇ ਨੇ ਉਹ ਤਾਂ ਬੜੇ ਉੱਬੜ ਕੇ ਪੈਂਦੇ ਆ, ਪਰ ਸਾਨੂੰ ਉਹ ਹਿੰਦੂ ਨਹੀਂ ਲੱਭਿਆ ਜਿਹਨੇ ਸੱਚ ਨੂੰ ਸੱਚ ਬੋਲ ਕੇ ਕਦੇ ਕਿਹਾ ਹੋਵੇ ਕਿ ਭਿੰਡਰਾਂ ਵਾਲੇ ਸੰਤ ਇੰਨੇ ਮਾੜੇ ਵੀ ਨਹੀਂ ਸੀ ਜਿੰਨੇ ਤੁਸੀਂ ਬਣਾ ਕੇ ਦਿਖਾ ਰਹੇ ਹੋ, ਖਾੜਕੂ ਇੰਨੇ ਮਾੜੇ ਵੀ ਨਹੀਂ ਸੀ ਜਿੰਨੇ ਤੁਸੀਂ ਬਣਾ ਕੇ ਦਿਖਾ ਰਹੇ ਹੋ। ਤੇ ਬੜੀ ਚਰਚਾ ਛਿੜੀ ਰਹਿੰਦੀ ਆ ਵੀ 1978 ਤੋਂ ਚੱਲੇ ਸੰਘਰਸ਼ ਵਿੱਚ 35,000 ਹਿੰਦੂ ਮਾਰਤੇ। 9 ਫਰਵਰੀ 1992 ਨੂੰ ਟਾਈਮਜ਼ ਆਫ ਇੰਡੀਆ ਅਖਬਾਰ ਆ ਜਿਹੜਾ, ਉਹਦੇ ਉੱਤੇ ਸਰਕਾਰੀ ਅੰਕੜੇ ਆਏ ਸੀ 1981 ਤੋਂ 1991 ਤੱਕ ਦੇ ਵਿੱਚ ਵੀ 3871 ਹਿੰਦੂ ਮਰੇ ਆ, ਤੇ ਉਦੋਂ ਤੱਕ ਲਿਖਿਆ ਸੀ ਵੀ 6177 ਸਿੱਖ ਮਾਰੇ ਗਏ। ਤੇ ਇਹ ਸਾਰੇ ਜਿਹੜੇ ਕਤਲ ਨੇ ਇਹ ਖਾੜਕੂਆਂ ਦੇ ਖਾਤੇ ਪਾਏ ਹੋਏ ਸੀਗੇ। ਇਹ ਨਹੀਂ ਸੀ ਦੱਸਿਆ ਕਿ ਇਹਨਾਂ ਚੋਂ ਕੈਟਾਂ ਟੌਟਾਂ ਨੇ ਕਿੰਨੇ ਸਿੱਖ ਤੇ ਕਿੰਨੇ ਹਿੰਦੂ ਮਾਰੇ ਆ। ਤੇ ਇਸ ਸਮੇਂ ਦਰਮਿਆਨ 1981 ਤੋਂ 1991 ਤੱਕ ਕੁੱਲ 3871 ਹਿੰਦੂ ਜਿਹੜੇ ਆ ਸਰਕਾਰ ਨੇ ਮਰੇ ਹੋਏ ਮੰਨੇ। ਤੇ ਅਗਲੇ ਸਾਲ ਜਿਹੜੇ 4 ਸਾਲ, ਚਲੋ 95 ਤੱਕ ਆਪਾਂ ਮੰਨ ਲੈਂਦੇ ਆ ਵੀ 4000 ਹਿੰਦੂ ਜਿਹੜਾ ਇਸ ਸਮੇਂ ਦੌਰਾਨ ਮਾਰਿਆ ਗਿਆ। ਹੁਣ ਸਿੱਖਾਂ ਦੀ ਗੱਲ ਆਪਾਂ ਛੱਡ ਹੀ ਦਿੰਨੇ। ਇਹ ਜਿਹੜਾ 4000 ਹਿੰਦੂ ਮਰਿਆ 1978 ਤੋਂ ਲੈ ਕੇ 1995 ਤੱਕ, ਇਹਨੂੰ 35,000 ਹਿੰਦੂ ਕੌਣ ਦਰਸਾਉਂਦਾ? ਕੀ ਕਦੇ ਪੰਜਾਬ ਦੇ ਕਿਸੇ ਹਿੰਦੂ ਨੇ ਠੋਕ ਵਜਾ ਕੇ ਇਹ ਕਿਹਾ ਵੀ ਕਿਉਂ ਝੂਠ ਬੋਲਦੇ ਹੋ, ਕਿਉਂ ਭਕਾਈ ਮਾਰਦੇ ਹੋ? 4000 ਹਿੰਦੂ ਕੁੱਲ ਮਰਿਆ ਇਹਨਾਂ 20-25 ਸਾਲਾਂ 'ਚ। ਇਹਦੇ ਮੁਕਾਬਲੇ ਦੇ ਉੱਤੇ 25-30,000 35,000 ਸਿੱਖ ਮਰਿਆ। ਤੇ ਇਸ ਲਹਿਰ ਦਰਮਿਆਨ ਸਿੱਖਾਂ ਦੇ ਘਰਾਂ 'ਚ 70 ਲੱਗ ਗਏ, ਲੋਥਾਂ ਦੇ ਅੰਬਾਰ ਲੱਗ ਗਏ, ਪਰ ਹਿੰਦੂਆਂ ਦਾ ਇੰਨਾ ਨੁਕਸਾਨ ਨਹੀਂ ਹੋਇਆ। ਕਿਸੇ ਹਿੰਦੂ ਨੇ ਇਹ ਗੱਲ ਕਹੀ? ਹੁਣ ਜਿਹੜੇ ਹਿੰਦੂ ਮਰੇ ਉਹਨਾਂ ਦੀ ਗੱਲ ਕਰ ਲੈਂਦੇ ਆ। ਇਹਨਾਂ ਚੋਂ ਬਹੁਤੇ ਹਿੰਦੂ ਉਹ ਨੇ ਜਿਨ੍ਹਾਂ ਦਾ ਕਤਲ ਸਿੱਖਾਂ ਨੂੰ ਕਾਰਨ ਕਰਾਉਣ ਦਾ ਕੋਈ ਫਾਇਦਾ ਕਿਸੇ ਵੀ ਰੂਪ ਵਿੱਚ ਹੈ ਹੀ ਨਹੀਂ। ਉਹ ਫਾਇਦਾ ਭਾਰਤ ਸਰਕਾਰ ਨੂੰ ਆ, ਉਹ ਹਕੂਮਤ ਨੂੰ ਆ, ਤਾਂ ਕਿ ਸਿੱਖਾਂ ਦਾ ਤੇ ਖਾਲਿਸਤਾਨੀ ਲਹਿਰ ਦਾ ਜਲੂਸ ਕੱਢਿਆ ਜਾ ਸਕੇ ਕਿ ਹਿੰਦੂਆਂ ਨੂੰ ਮਾਰਦੇ ਆ। ਤੇ ਫਿਰ ਸਿੱਖ ਕਾਹਤੋਂ ਮਾਰਨਗੇ? ਉਹਨਾਂ ਨੂੰ ਕਿਉਂ ਮਾਰਨਗੇ ਸਿੱਖ? ਉਲਟਾ ਜਿਹੜਾ ਸੀ ਇਹੋ ਜਿਹੇ ਹਾਲਾਤ, ਇਹੋ ਜਿਹੇ ਮਾਹੌਲ ਖੁਦ ਭਾਰਤੀ ਹਕੂਮਤੀ ਤੰਤਰ ਨੇ ਬਣਾਏ ਜਿਹਦੇ ਨਾਲ ਹਰੇਕ ਮੌਕੇ ਇਹ ਲੱਗੇ ਕਿ ਪੰਜਾਬ ਦੇ ਸਿੱਖਾਂ ਦੀ ਜਾਨ ਦੀ ਕੋਈ ਕੀਮਤ ਨਹੀਂ, ਹਿੰਦੂਆਂ ਦੀ ਜਾਨ ਦੀ ਬੜੀ ਕੀਮਤ ਆ। ਥੋੜਾ ਸਮਾਂ ਹੋਇਆ, ਇੱਕ ਬਹੁਤ ਹੀ ਸੀਨੀਅਰ ਪੱਤਰਕਾਰ ਨੇ ਸਾਡੇ, ਉਸ ਦੌਰ ਵਿੱਚ ਅੰਮ੍ਰਿਤਸਰ ਉਹਨਾਂ ਨੇ ਅਖਬਾਰ ਦੀ ਆਪਦੀ ਨੌਕਰੀ ਵੀ ਕੀਤੀ ਆ,
ਕਿਤਾਬਾਂ ਵੀ ਲਿਖਦੇ ਆ। ਇੱਕ ਉਹਨਾਂ ਦੀ ਕਿਤਾਬ ਭਵਿੱਖ ਵਿੱਚ ਆਉਣ ਵੀ ਵਾਲੀ ਹੈ। ਉਹ ਕਿਸੇ ਚੱਕਰ ਦੇ ਵਿੱਚ ਕਿਤਾਬ ਦੇ ਬਾਰੇ ਚਰਚਾ ਕਰਨ ਕਰਾਉਣ ਦੇ ਲਈ ਕਿਸੇ ਤੱਥ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨ ਵਿੱਚ ਅਸੀਂ ਬੈਠੇ, ਤੇ ਮੈਂ ਜਿੱਥੇ ਹੋਰ ਗੱਲਾਂ ਕੀਤੀਆਂ ਉੱਥੇ ਗੱਲ ਚੱਲ ਪਈ ਬੱਸ ਕਾਂਡਾਂ ਦੀ। ਵੱਡੇ ਜਿਹੜੇ ਸਿੱਖਾਂ ਦੇ ਖਾੜਕੂ ਸੰਘਰਸ਼ ਦੇ ਦਰਮਿਆਨ ਜਿਹੜੇ ਹਿੰਦੂਆਂ ਦੇ ਵੱਡੇ ਕਤਲੇਆਮ ਹੋਏ ਨੇ ਉਹਨਾਂ ਦੀ ਗੱਲ ਚੱਲ ਪਈ। ਤੇ ਮੈਂ ਗੱਲ ਕਰਦਿਆਂ ਇਹ ਜਿਹੜਾ ਟੌਪਿਕ ਆਪਾਂ ਅੱਜ ਡਿਸਕਸ ਕਰ ਰਹੇ ਹਾਂ ਇਹਦੇ ਉੱਤੇ ਆਪਦਾ ਵਿਚਾਰ ਉਹਨਾਂ ਨਾਲ ਸਾਂਝਾ ਕੀਤਾ ਵੀ ਭਾਜੀ, ਪੰਜਾਬ ਦਾ ਹਿੰਦੂ ਆ ਜਿਹੜਾ ਉਹ ਪੰਜਾਬੀ ਮਾਂ ਬੋਲੀ ਤੋਂ ਇਨਕਾਰੀ ਹੋਇਆ ਫਿਰਦਾ ਹੈ, ਪੰਜਾਬ ਦੇ ਨਾਇਕਾਂ ਦਾ ਵਿਰੋਧ ਕਰਦਾ, ਪੰਜਾਬ ਦੇ ਸੱਭਿਆਚਾਰ ਨੂੰ ਹੀਣ ਸਮਝਦਾ, ਪੰਜਾਬ ਦੇ ਲੋਕ ਜੋ ਰੋਟੀ ਕੱਪੜਾ ਪਹਿਨਦੇ ਆ ਜਾਂ ਕੁਝ ਹੋਰ ਸਾਰਾ ਬੋਲਦੇ ਆ ਉਹਨੂੰ ਉਹ ਘਟੀਆ ਸਮਝਦਾ, ਗਵਾਰਾਂ ਦੀ ਬੋਲੀ ਪੰਜਾਬ ਨੂੰ, ਪੰਜਾਬੀ ਬੋਲੀ ਨੂੰ ਕਹਿੰਦਾ, ਤੇ ਜਿਹੜੇ ਸਾਡੇ ਪੰਜਾਬ ਦੀ ਕਿਸਾਨੀ ਆ ਉਹਨੂੰ ਜੱਟ ਬੂਟ ਦੱਸਦਾ, ਤੇ ਪੰਜਾਬ ਦੇ ਪੰਜਾਬੀਅਤ ਨਾਲ ਸੰਬੰਧਿਤ ਹਰ ਚੀਜ਼ ਨੂੰ ਛੋਟਾ ਸਮਝਦਾ, ਤੇ ਹਿੰਦੀ ਬੜੀ ਘੈਂਟ ਸਮਝਦਾ। ਹਿੰਦੀ ਤੇ ਨਾਲ ਨਾਲ ਹਿੰਦੂਆਂ ਵਾਲੇ ਪਹਿਰਾਵੇ ਨੂੰ ਬੜਾ ਸ਼ਾਨਦਾਰ ਸਮਝਦਾ, ਤੇ ਸਿੱਖਾਂ ਦੇ ਪਹਿਰਾਵੇ ਨੂੰ ਨੀਵਾਂ ਸਮਝਦਾ। ਹਰ ਪੱਖ ਤੋਂ ਉਹ ਪੰਜਾਬ ਅਤੇ ਪੰਜਾਬੀਅਤ ਦੇ ਖਿਲਾਫ ਆ, ਤੇ ਦਿੱਲੀ ਅਤੇ ਨਾਗਪੁਰ ਦੀ ਬੋਲੀ ਬੋਲ ਕੇ ਉਹ ਸਿੱਖਾਂ ਨੂੰ ਚੜਾਉਂਦਾ ਪੰਜਾਬ ਦਾ ਹਿੰਦੂ ਕਿ ਕਰੋ ਮੇਰਾ ਕੀ ਕਰਦੇ ਹੋ, ਮੇਰੇ ਨਾਲ ਦਿੱਲੀ ਖੜੀ ਹੈ, ਆਪਦੇ ਭਰਾਵਾਂ ਨਾਲ ਖੜਨ ਨੂੰ ਤਿਆਰ ਨਹੀਂ। ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਇਹ ਜਿਹੜਾ 1947 ਤੋਂ ਪਹਿਲਾਂ ਵਾਲਾ ਜਿਹੜਾ ਦੌਰ ਆ, ਖਾਸ ਤੌਰ ਦੇ ਉੱਤੇ ਜਦੋਂ ਸਿੱਖ ਰਿਆਸਤਾਂ ਹੋਂਦ ਵਿੱਚ ਆਉਂਦੀਆਂ ਨੇ, ਉਦੋਂ ਪੰਜਾਬ ਦੇ ਜਿਹੜੇ ਸਿੱਖ ਸੀਗੇ ਜਦੋਂ ਉਹ ਮੈਦਾਨੇ ਜੰਗ ਵਿੱਚ ਜੂਝਦੇ ਸੀ ਨਾ, ਤਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਮੌਕੇ ਤੇ ਹਿੰਦੂ ਉਹਦੇ ਕੰਮ ਆਉਂਦੇ ਰਹੇ। ਇੱਥੇ ਅਸੀਂ ਮੀਰਾਂਕੋਟ ਵਾਲੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੀ ਜੇ ਗੱਲ ਛੇੜੀਏ ਤਾਂ ਨੱਥਾ ਖਹਿਰਾ ਜਿਹੜਾ ਸੀ ਉਹ ਚੌਧਰੀ ਸੀ ਪਿੰਡ ਦਾ, ਜਾਂ ਦੀਵਾਨ ਕੌੜਾ ਮੱਲ, ਦੀਵਾਨ ਟੋਡਰ ਮੱਲ, ਹੋਰ ਬੜੇ ਹੋਏ ਨੇ, ਚੰਦੂ ਤੇ ਗੰਗੂ ਵੀ ਬਥੇਰੇ ਹੋਏ ਨੇ। ਤੇ ਆਮ ਜਿਹੜਾ ਹਿੰਦੂ ਸੀ ਉਹ ਇਹ ਸਮਝਦਾ ਸੀ ਕਿ ਚਲੋ ਇਹ ਸਾਡੇ ਧਰਮ ਦੀ, ਸਾਡੀ ਬੋਲੀ ਦੀ, ਸਾਡੀ ਧਰਤੀ ਲਈ ਲੜ ਰਹੇ ਨੇ। ਜਿਵੇਂ ਅੱਜ ਖਾੜਕੂਆਂ ਦੀ ਹਮਾਇਤ ਵਿੱਚ ਕਈ ਸਾਡੇ ਭਰਾ ਜਿਹੜੇ ਆਪਦਾ ਦਾਅ ਤੇ ਲਾਉਂਦੇ ਰਹੇ ਨੇ, ਉਵੇਂ ਹਿੰਦੂਆਂ ਨੇ ਵੀ ਉਸ ਟਾਈਮ ਕਈਆਂ ਨੇ ਸਾਥ ਸਹਿਯੋਗ ਦਿੱਤਾ। ਪਰ 1947 ਤੋਂ ਬਾਅਦ ਹਰੇਕ ਸਿੱਖ ਦਾ, ਪੰਜਾਬ ਦੀ ਹਰੇਕ ਸਿੱਖ ਮੰਗਦਾ, ਪੰਜਾਬ ਦੇ ਲਈ ਲੜਨ ਵਾਲੇ ਹਰੇਕ ਯੋਧੇ ਦਾ ਹਿੰਦੂਆਂ ਨੇ ਵਿਰੋਧ ਹੀ ਕੀਤਾ। ਜੇ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ ਤੇ ਉਹਦੇ ਲਈ ਜੇਕਰ ਸਿੱਖ ਲੜ ਰਹੇ ਨੇ ਤਾਂ ਭਾਈ ਹਿੰਦੂਓ, ਕੀ ਤੁਹਾਡਾ ਸਾਥ ਸਹਿਯੋਗ ਦੇਣ ਦਾ ਫਰਜ਼ ਨਹੀਂ ਬਣਦਾ? ਜੇ ਪੰਜਾਬ ਦੀ ਬੋਲੀ ਨੂੰ ਮਾਰਿਆ ਜਾ ਰਿਹਾ, ਤੁਸੀਂ ਕਹਿੰਦੇ ਹੋ ਹਮ ਤੋਂ ਹਿੰਦੀ ਬੋਲेंगे। ਉਹਨਾਂ ਦਿਨਾਂ ਦੇ ਵਿੱਚ 1988 ਦੀ ਗੱਲ ਆ, ਉਹ ਹਿੰਦੂ ਸ਼ਿਵ ਸੈਨਾ ਵਾਲਾ ਬਾਲ ਠਾਕਰੇ ਹੁੰਦਾ ਸੀ, ਹੁਣ ਤਾਂ ਚੜਾਈ ਕਰ ਗਿਆ, ਉਹਦਾ ਸਰਕਾਰ ਵੀ ਬਣ ਗਈ ਉਹਨਾਂ ਦੀ ਉੱਥੇ ਬੰਬੇ 'ਚ, ਮਹਾਰਾਸ਼ਟਰ 'ਚ। ਉਹਨੇ ਉੱਥੇ ਅਲਟੀਮੇਟਮ ਦੇਤਾ ਬਈ ਜੇਕਰ ਪੰਜਾਬ ਦੇ ਹਿੰਦੂਆਂ ਦਾ ਕਤਲੇਆਮ ਬੰਦ ਨਾ ਕੀਤਾ ਗਿਆ, ਹੁਕਮਨਾਮਾ ਨਾ ਜਾਰੀ ਕੀਤਾ ਗਿਆ, ਤਾਂ ਪੰਜਾਬ ਤੋਂ ਬਾਹਰ ਸਿੱਖਾਂ ਦਾ ਜਿਉਣਾ ਦੁੱਭਰ ਕਰ ਦਿਆਂਗੇ, ਆਰਥਿਕ ਬਾਈਕਾਟ ਦਾ ਸੱਦਾ ਦਿਆਂਗੇ। ਬੜੀ ਚਰਚਾ ਹੋਈ ਵੀ ਇਹ ਕੀ ਹੋਇਆ। ਤੇ ਉਦੋਂ ਇਹ ਵੀ ਇੱਕ ਨਾਲ ਦੀ ਨਾਲ ਨੁਕਤਾ ਉੱਭਰ ਕੇ ਸਾਹਮਣੇ ਆਇਆ ਕਿ ਪੰਜਾਬ ਦਾ ਇੱਕ ਹਿੰਦੂ ਕੱਟੜਪੰਥੀ ਲੀਡਰ ਇੱਥੋਂ ਗਿਆ ਵਾ, ਉਹਨੇ ਉਹਨੂੰ ਪੰਪ ਦਿੱਤਾ, ਤੇ ਤਾਂ ਉਹਨੇ ਬਾਲ ਠਾਕਰੇ ਨੇ ਬਿਆਨ ਦਿੱਤਾ, ਉਹਨੂੰ ਤਾਂ ਪਤਾ ਹੀ ਨਹੀਂ ਵੀ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ। ਉਹਨਾਂ ਦਿਨਾਂ ਦੇ ਵਿੱਚ 10 ਅਪ੍ਰੈਲ 1988 ਦੇ ਅਖਬਾਰਾਂ ਦੇ ਵਿੱਚ ਇੱਕ ਕੈਲਾਸ਼ ਦੇਵੀ ਭੰਵਰ ਉਹਨਾਂ ਦਿਨਾਂ 'ਚ ਲਿਖਦੇ ਹੁੰਦੇ ਸੀ, ਉਹਨੇ ਫਿਰ ਬੀਬੀ ਨੇ ਲਿਖਿਆ ਕਿ ਪੰਜਾਬ ਦੇ ਹਿੰਦੂ ਲੀਡਰ ਆ ਜਿਹੜੇ ਨਾ, ਉਹ ਬਾਹਰਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਜਦੋਂ ਕਿ ਪੰਜਾਬ ਦੇ ਵਿੱਚ ਕਤਲ ਜਿਹੜੇ ਨੇ ਉਹ ਸਿੱਖਾਂ ਦੇ ਹਿੰਦੂਆਂ ਵਾਂਗੂ ਹੀ ਹੋ ਰਹੇ ਨੇ, ਤੇ ਬੇਦੋਸ਼ੇ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਨੇ। ਉਹ ਕਹਿੰਦੀ ਵੀ ਅਸਲ ਵਿੱਚ ਪੰਜਾਬ ਦੀ ਇਸ ਸਥਿਤੀ ਲਈ ਇਹ ਹਿੰਦੂ ਕੱਟੜਪੰਥੀ ਜ਼ਿੰਮੇਵਾਰ ਨੇ। ਇਹ ਅਜੀਤ ਅਖਬਾਰ ਦੇ ਵਿੱਚ 10 ਅਪ੍ਰੈਲ 1988 ਨੂੰ ਕੈਲਾਸ਼ ਦੇਵੀ ਭੰਵਰ ਦੇ ਲਿਖੇ ਹੋਏ ਬੋਲ ਮੈਂ ਬੋਲ ਰਿਹਾ ਵੀ ਜਿਹੜੀ ਗੱਲ ਮੈਂ ਅੱਜ ਕਹਿ ਰਿਹਾ, ਇਹ ਤੋਂ ਕਈ ਬੰਦਿਆਂ ਨੂੰ ਹੋ ਸਕਦਾ ਵੀ ਸਮਝ ਨਹੀਂ ਹੁੰਦੀ, ਨਹੀਂ ਸੁਰ ਰਲਦੀ, ਪਰ ਮੈਂ ਇਹ ਕਹਿਣਾ ਕਿ 1988 ਦੇ ਵਿੱਚ ਬਾਲ ਠਾਕਰੇ ਦੇ ਉਸ ਅਲਟੀਮੇਟਮ ਤੋਂ ਬਾਅਦ
ਬੀਬੀ ਕੈਲਾਸ਼ ਦੇਵੀ ਭੰਵਰ ਨੇ ਠੋਕ ਵਜਾ ਕੇ ਇਹ ਗੱਲ ਲਿਖੀ ਸੀ ਕਿ ਹਿੰਦੂ ਕੱਟੜਪੰਥੀ ਆ ਨਾ ਜਿਹੜੇ ਪੰਜਾਬ ਦੇ, ਇਹਨਾਂ ਨੇ ਪਾਕਿਸਤਾਨ ਬਣਵਾਇਆ ਸੀ ਤੇ ਹੁਣ ਇਹਨਾਂ ਨੇ ਉਹੀ ਹਰਕਤਾਂ ਸਿੱਖਾਂ ਨਾਲ ਕਰਕੇ ਖਾਲਿਸਤਾਨ ਦਾ ਰਾਹ ਖੋਲਤਾ। ਕੈਲਾਸ਼ ਦੇਵੀ ਭੰਵਰ ਦਾ ਇੱਕ ਸਵਾਲ ਸੀਗਾ ਵੀ ਕੀ ਬਾਲ ਠਾਕਰੇ ਆਪਦੀ ਮਾਂ ਬੋਲੀ ਮਰਾਠੀ ਤੋਂ ਮੁਨਕਰ ਹੋ ਸਕਦੇ ਨੇ ਜਾਂ ਦੂਜੇ ਪ੍ਰਾਂਤਾਂ ਦੇ ਨਾਇਕਾਂ ਨੂੰ ਆਪਦਾ ਨਾਇਕ ਪ੍ਰਵਾਨ ਕਰਨ ਨੂੰ ਤਿਆਰ ਨੇ, ਜਿਵੇਂ ਕਿ ਪੰਜਾਬ ਦੇ ਇਹ ਹਿੰਦੂ ਲੀਡਰ ਕਰਦੇ ਨੇ। ਆਹ ਆ ਨੁਕਤਾ। ਪੰਜਾਬ ਦਾ ਹਿੰਦੂ ਖਾਂਦਾ ਪੰਜਾਬ ਦਾ, ਕਮਾਉਂਦਾ ਪੰਜਾਬੀਆਂ ਤੋਂ ਆ, ਬੋਲੀ ਬੋਲਦਾ ਹਰਿਆਣੇ ਦੀ, ਹੈਤੋਂ ਨੂੰ ਹਰਿਆਣੇ ਦੇ ਹੈਗੇ ਆ। ਪੰਜਾਬ ਦੇ ਸਿੱਖਾਂ ਦੇ ਤੇ ਪੰਜਾਬ ਦੇ ਲੋਕਾਂ ਦੇ ਹਮੇਸ਼ਾ ਉਲਟ ਚੱਲਣ ਵਾਲਾ, ਆਪਦੇ ਗਵੰਡੀਆਂ ਦਾ ਉਜਾੜਾ ਭਾਲਣ ਵਾਲਾ ਪੰਜਾਬ ਦਾ ਹਿੰਦੂ ਇੰਨਾ ਫਿਰਕੂ ਆ ਇਹ ਹੱਦ ਹੋਈ ਪਈ ਹੈ। ਉਹਨਾਂ ਦਿਨਾਂ ਦੇ ਵਿੱਚ ਅਜੀਤ ਅਖਬਾਰ ਦੇ ਵਿੱਚ ਸਤਨਾਮ ਸਿੰਘ ਮਾਣਕ ਦਾ ਵੀ ਇੱਕ ਬਾਲ ਠਾਕਰੇ ਨੂੰ ਖੁੱਲਾ ਖਤ ਛਪਿਆ ਸੀ। ਮੈਂ ਅਕਸਰ ਹੀ ਉਹ ਲੇਖ ਚੱਕ ਕੇ ਜਦੋਂ ਪੜ੍ਹਦਾ ਮੈਨੂੰ ਸਮੱਸਿਆ ਦੀ ਸਮਝ ਆਉਂਦੀ ਆ ਵੀ ਕੀ ਹੈ। ਮਾਣਕ ਨੇ ਲਿਖਿਆ ਸੀ ਉਦੋਂ, ਸਤਨਾਮ ਸਿੰਘ ਜੀ ਨੇ, ਕਿ ਪੰਜਾਬ ਦੀ ਮਾਂ ਬੋਲੀ ਤੋਂ ਇਨਕਾਰ ਇਹ ਲੋਕ ਕਰਨ, ਪੰਜਾਬ ਦੇ ਇਤਿਹਾਸ ਨਾਲ ਇਹ ਕੋਈ ਵਾਸਤਾ ਨਾ ਰੱਖਣ, ਪੰਜਾਬ ਦੇ ਸੱਭਿਆਚਾਰ ਨੂੰ ਪ੍ਰਵਾਨ ਇਹ ਲੋਕ ਨਾ ਕਰਨ, ਪੰਜਾਬ ਦੇ ਦਰਿਆਈ ਪਾਣੀ, ਪੰਜਾਬੀ ਬੋਲਦੇ ਇਲਾਕੇ ਤੇ ਹੋਰ ਪੰਜਾਬ ਦੇ ਹਿੱਤਾਂ ਦੀ ਇਹ ਕੋਈ ਪਰਵਾਹ ਨਾ ਕਰਨ, ਤਾਂ ਪੰਜਾਬ ਦੇ ਲੋਕ ਇਹੋ ਜਿਹੇ ਲੋਕਾਂ ਨੂੰ ਕਿਵੇਂ ਬਰਦਾਸ਼ਤ ਕਰਨਗੇ। ਮਾਣਕ ਦੇ ਜਿਹੜਾ ਉਹ ਚਿੱਠੀ ਲਿਖੀ ਸੀ ਉਹਦਾ ਮੂਲ ਭਾਵ ਕੀ ਸੀ? ਉਹਦਾ ਮੂਲ ਭਾਵ ਇਹ ਸੀ ਕਿ ਬਾਲ ਠਾਕਰੇ ਜੀ, ਇਹਨਾਂ ਲੋਕਾਂ ਨੂੰ ਪੁੱਛੋ ਕਿ ਇਹ ਲੋਕ ਪੰਜਾਬ ਦੀ ਬੋਲੀ, ਇਤਿਹਾਸ, ਸੱਭਿਆਚਾਰ, ਪੰਜਾਬ ਦੇ ਹਿੱਤਾਂ, ਪੰਜਾਬ ਦੇ ਮਾਣ ਦੇ ਖਿਲਾਫ ਕਿਉਂ ਭੁਗਤਦੇ ਨੇ? ਇਹ ਲੋਕ ਪੰਜਾਬ ਨਾਲ ਵਸਾਘਾਤ ਕਿਉਂ ਕਰਦੇ ਨੇ? ਇਹ ਲੋਕ ਪੰਜਾਬ ਪ੍ਰਤੀ ਵਫਾਦਾਰ ਕਿਉਂ ਨਹੀਂ? ਮਾਣਕ ਜੀ ਨੇ ਬਾਲ ਠਾਕਰੇ ਨੂੰ ਸਵਾਲ ਕੀਤਾ ਸੀ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੇ ਲੋਕ ਮਰਾਠੀ ਬੋਲੀ ਤੋਂ ਇਨਕਾਰੀ ਹੋਣ, ਸ਼ਿਵਾਜੀ ਤੇ ਹੋਰ ਮਰਾਠੇ ਨਾਇਕਾਂ ਨੂੰ ਆਪਣੇ ਨਾਇਕ ਨਾ ਮੰਨਣ, ਮਹਾਰਾਸ਼ਟਰ ਦੇ ਇਤਿਹਾਸ ਅਤੇ ਵਿਰਸੇ ਨੂੰ ਨਾ ਮੰਨਣ, ਤਾਂ ਕਿ ਤੁਸੀਂ ਉਹਨਾਂ ਲੋਕਾਂ ਤੇ ਖੁਸ਼ ਹੋਵੋਗੇ? ਤਾਂ ਕਿ ਤੁਸੀਂ ਨਹੀਂ ਸਮਝੋਗੇ ਕਿ ਇਹ ਲੋਕ ਮਹਾਰਾਸ਼ਟਰ ਦੇ ਸਵੇ ਮਾਣ ਤੇ ਮਾਣ ਸਨਮਾਨ ਨੂੰ ਠੇਸ ਪਹੁੰਚਾ ਰਹੇ ਨੇ, ਮਹਾਰਾਸ਼ਟਰ ਦੇ ਹਿੱਤਾਂ ਨਾਲ ਦਗਾ ਕਮਾ ਰਹੇ ਨੇ? ਮਾਣਕ ਜੀ ਨੇ ਬਾਲ ਠਾਕਰੇ ਨੂੰ ਦੱਸਿਆ ਕਿ ਜਿਵੇਂ ਤੁਹਾਨੂੰ ਮਹਾਰਾਸ਼ਟਰ ਦੇ ਧਰਮ, ਬੋਲੀ, ਸੱਭਿਆਚਾਰ, ਹਿੱਤਾਂ ਦੇ ਖਿਲਾਫ ਡਟਣ ਵਾਲੇ ਲੋਕ ਚੰਗੇ ਨਹੀਂ ਲੱਗ ਸਕਦੇ, ਉਹੀ ਕੁਝ ਬਸ ਪੰਜਾਬ 'ਚ ਵਾਪਰ ਰਿਹਾ, ਜਿੱਥੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਜੂਝ ਰਹੇ ਸਿੱਖਾਂ ਦਾ ਸਾਥ ਦੇਣ ਦੀ ਬਜਾਏ ਇਹ ਪੰਜਾਬੀ ਹਿੰਦੂ ਉਸ ਹਕੂਮਤੀ ਸਿਸਟਮ ਦੇ ਹੱਕ ਵਿੱਚ ਡਟਿਆ ਹੋਇਆ ਜਿਹੜਾ ਪੰਥ ਅਤੇ ਪੰਜਾਬ ਨਾਲ ਬੇਇਨਸਾਫੀਆਂ, ਵਧੀਕੀਆਂ ਅਤੇ ਜ਼ੁਲਮ ਕਰ ਲਈ ਜ਼ਿੰਮੇਵਾਰ ਹੈ। ਆ ਮੇਨ ਨੁਕਤਾ ਕਿ ਪੰਜਾਬੀ ਹਿੰਦੂ ਨੇ ਕਦੇ ਵੀ ਆਪਦੀ ਵਫਾਦਾਰੀ ਪੰਜਾਬ ਨਾਲ, ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਧਰਤੀ ਨਾਲ, ਪੰਜਾਬ ਦੇ ਹਿੱਤਾਂ ਨਾਲ ਨਹੀਂ ਨਿਭਾਈ। ਉਲਟਾ ਪੰਜਾਬੀ ਹਿੰਦੂ ਜਿਹੜਾ ਹੈ ਉਹ ਦਿੱਲੀ ਤੇ ਨਾਗਪੁਰ ਦੇ ਨਾਲ ਖੜਾ। ਜੇਕਰ ਕੋਈ ਕੈਨੇਡਾ ਦੇ ਵਿੱਚ ਕੈਨੇਡੀਅਨ ਹਿੱਤਾਂ ਦੇ ਉਲਟ ਕੰਮ ਕਰੇ, ਜੇ ਕੋਈ ਅਮਰੀਕਾ ਦੇ ਵਿੱਚ ਅਮਰੀਕਾ ਦੀ ਬੋਲੀ ਨੂੰ, ਅਮਰੀਕਾ ਦੇ ਲੋਕਲ ਨਾਇਕਾਂ ਨੂੰ, ਅਮਰੀਕਾ ਦੇ ਹਿੱਤਾਂ ਨੂੰ ਨੀਵਾਂ ਦਿਖਾਵੇ, ਤਾਂ ਕੀ ਉਹਨਾਂ ਮੁਲਕਾਂ ਦੇ ਲੋਕ ਉਸ ਬੰਦੇ ਨੂੰ ਬਰਦਾਸ਼ਤ ਕਰਨਗੇ? ਕੀ ਹਰਿਆਣੇ ਦੇ ਲੋਕ ਕਿਸੇ ਇਹੋ ਜਿਹੇ ਬੰਦੇ ਨੂੰ ਬਰਦਾਸ਼ਤ ਕਰਨਗੇ ਜਿਹੜਾ ਹਰਿਆਣੇ ਦੀ ਧਰਤੀ ਦੇ ਉਲਟ ਭੁਗਤਦਾ ਹੋਵੇ? ਸੋ ਇਹ ਜਿਹੜੀ ਗੱਲ ਆ, ਇਸ ਨੁਕਤੇ ਨੂੰ ਸਮਝਣ ਦੀ ਲੋੜ ਆ ਕਿ ਪੰਜਾਬੀ ਹਿੰਦੂ ਹੀ ਸਮੱਸਿਆ ਦੀ ਜੜ ਵਾ, ਤੇ ਪੰਜਾਬੀ ਹਿੰਦੂ ਜਿਹੜਾ ਹੈ ਉਹ ਹਮੇਸ਼ਾ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੇ ਨਾਲ ਖੜਨ ਵਿੱਚ ਹੀ ਖੁਸ਼ੀ ਸਮਝਦਾ। ਜਿਹੜਾ ਪੰਜਾਬ ਦੇ ਉਲਟ ਹੋਵੇ, ਪੰਥ ਦੇ ਉਲਟ ਹੋਵੇ, ਇਜ਼ਹਾਰ ਆਲਮ ਹੋਵੇ, KPS ਗਿੱਲ ਹੋਵੇ, ਰਬੈਰੋ ਹੋਵੇ, ਬੇਅੰਤ ਸਿੰਘ ਹੋਵੇ, ਬਾਦਲ ਹੋਵੇ, ਕੈਪਟਨ ਹੋਵੇ, ਕੋਈ ਸਾਧ ਬਾਬਾ ਹੋਵੇ,
ਕੋਈ ਕਿਤਾਬ ਲਿਖਣ ਵਾਲਾ ਹੋਵੇ, ਕੋਈ ਫਿਲਮ ਆ ਜਾਵੇ ਜਿਹਦੇ ਨਾਲ ਪੰਜਾਬ ਦੇ ਲੋਕ ਦੁਖੀ ਹੁੰਦੇ ਹੋਣ, ਉਹ ਬੰਦਾ ਪੰਜਾਬ ਦੇ ਹਿੰਦੂਆਂ ਨੂੰ ਇੰਨਾ ਪਿਆਰਾ ਲੱਗਦਾ ਨਾ, ਜਿਹਨੂੰ ਪੰਜਾਬ ਦੇ ਸਿੱਖ ਨਫ਼ਰਤ ਕਰਦੇ ਹੋਣ, ਉਹ ਤਾਂ ਇੰਨਾ ਪਿਆਰਾ ਲੱਗਦਾ ਨਾ ਵੀ ਕਮਾਲ ਹੋ ਜਾਂਦੀ। ਜਿੱਥੇ ਇਹੋ ਜਿਹੀ ਸੋਚ ਹੋਵੇ ਉੱਥੇ ਫਿਰ ਕੰਮ ਜਿਹੜਾ ਹੈ ਉਹ ਠੀਕ ਨਹੀਂ ਰਹਿ ਸਕਦਾ। ਤੇ ਮੈਂ ਫੇਰ ਇਹੀ ਗੱਲ ਕਹਿਣਾ ਕਿ ਜੇ ਇਹ ਇਉਂ ਹੀ ਕਰਦੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਕਿਸੇ ਭਿੰਡਰਾਂ ਵਾਲੇ ਸੰਤਾਂ ਦੀ ਲੋੜ ਨਹੀਂ ਹੈਗੀ। ਐਵੇਂ ਕਹਿੰਦੇ ਰਹਿੰਦੇ ਆ ਨਾ ਕਿ ਭਿੰਡਰਾਂ ਵਾਲੇ ਸੰਤਾਂ ਨੇ ਸਿੱਖਾਂ ਨੂੰ ਭੜਕਾਤਾ। ਭੜਕਾਉਂਦੇ ਤਾਂ ਤੁਹਾਡੇ ਆਹ ਕੁੱਤੇ ਕੰਮ ਨੇ। ਜਿਹੜਾ ਕਹਿੰਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਤੋਂ ਜੀ ਇੱਕ ਰੇਡੀਓ ਤੇ ਪੰਜਾਬੀ ਦਰਬਾਰ ਪ੍ਰੋਗਰਾਮ ਆਉਂਦਾ ਹੁੰਦਾ ਸੀ, ਉਹਨੇ ਬੜੇ ਸਿੱਖ ਭੜਕਾਤੇ। ਫਲਾਨੇ ਅਖਬਾਰ ਨੇ, ਫਲਾਨੇ ਮੈਗਜ਼ੀਨ ਨੇ, ਫਲਾਨੇ ਲੀਡਰ ਨੇ ਭੜਕਾਤੇ। ਭਾਈ ਭੜਕਾਉਂਦੇ ਤੁਹਾਡੇ ਪੰਜਾਬ ਦੇ ਹਿੰਦੂਆਂ ਦੇ ਆਹ ਚੱਜ ਨੇ, ਜਿਹਦੇ ਤੋਂ ਦੁਖੀ ਹੋ ਕੇ ਬੰਦਾ ਕਹਿੰਦਾ ਹੈਗਾ ਕਿ ਇਹੋ ਜਿਹਾ ਰਾਜ ਭਾਗ ਸਿਰਜਣਾ ਹੀ ਪੈਣਾ ਜਿੱਥੇ ਸਾਡੀ ਕੋਈ ਸੱਦ ਪੁੱਛ ਹੋਵੇ। ਆਹ ਕਾਹਦਾ ਰਾਜ ਭਾਗ ਆ? ਸਾਡਾ ਮੁੱਖ ਮੰਤਰੀ ਹੁੰਦਾ, ਸਾਡਾ ਡੀਸੀ, ਸਾਡਾ ਪੱਗ ਵਾਲਾ ਥਾਣੇਦਾਰ ਹੁੰਦਾ, ਪਰ ਸਾਰੇ ਦਾ ਸਾਰਾ ਸਿਸਟਮ ਸਾਡੇ ਖਿਲਾਫ ਭੁਗਤਦਾ ਤੇ ਜਿਹੜਾ ਹਿੰਦੂ ਆ ਉਹਨੂੰ ਸਹੀ ਮੰਨਿਆ ਜਾਂਦਾ। ਅਸੀਂ ਠੀਕ ਹੋਣ ਦੇ ਬਾਵਜੂਦ ਜੁੱਤੀਆਂ ਖਾਂਦੇ ਆ ਤੇ ਇਹ ਗਲਤ ਹੋਣ ਦੇ ਬਾਵਜੂਦ ਸਹੀ ਮੰਨੇ ਜਾਂਦੇ ਆ। ਸੋ ਜਿਹੜੀ ਗੱਲ ਬੱਸ ਕਾਂਡਾਂ ਦੀ ਚੱਲਦੀ ਸੀ, ਮੈਂ ਕਤਲੋ ਗਾਰਦ ਦਾ ਜਾਂ ਹਿੰਸਾ ਦਾ ਕੋਈ ਵਕਾਲਤ ਨਹੀਂ ਕਰਦਾ, ਪਰ ਕਈ ਵਾਰੀ ਗੱਲ ਸਮਝਾਉਣ ਦੇ ਲਈ, ਕੋਈ ਗੱਲ ਦੱਸਣ ਸਮਝਾਉਣ ਦੇ ਲਈ ਗੱਲ ਕਰਨੀ ਪੈਂਦੀ ਆ। ਜੇਕਰ ਕੋਈ ਬੱਸ ਕਾਂਡਾਂ ਦਾ ਜਾਂ ਵੱਡੀਆਂ ਵਾਰਦਾਤਾਂ ਦਾ ਅਧਿਐਨ ਕਰੇ ਨਾ ਨਿਰਪੱਖ ਹੋ ਕੇ, ਤਾਂ ਇੱਕ ਗੱਲ ਉਹ ਲਿਖੂਗਾ ਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਵੱਡੀਆਂ ਖੂਨ ਖਰਾਬੇ ਵਾਲੀਆਂ ਵਾਰਦਾਤਾਂ ਹੋਈਆਂ ਨੇ, ਉਦੋਂ ਪਹਿਲਾਂ ਕੋਈ ਸਿੱਖਾਂ ਦੇ ਦਿਲ ਦਿਖਾਉਣ ਵਾਲੀ ਜ਼ਰੂਰ ਇਹੋ ਜਿਹੀ ਹੌਲਨਾਕ ਘਟਨਾ ਵਾਪਰੀ, ਜਿਹ ਤੋਂ ਰਿਐਕਸ਼ਨ ਦੇ ਵਿੱਚ ਇਹ ਘਟਨਾ ਵਾਪਰੀ ਲੱਗਦੀ ਹੈ। ਸਭ ਤੋਂ ਉਗੜਵੀਂ ਮਿਸਾਲ ਆ ਜਿਹੜੀ, ਉਹ 1983 ਵਿੱਚ ਵਾਪਰੇ ਢਿਲਵਾਂ ਬੱਸ ਕਾਂਡ ਦੀ ਹੈ। ਇਸ ਢਿਲਵਾਂ ਬੱਸ ਕਾਂਡ ਤੋਂ ਬਾਅਦ ਦਰਬਾਰੇ ਵਾਲੀ ਸਰਕਾਰ ਡਿੱਗ ਗਈ ਸੀ ਤੇ ਸਾਰਿਆਂ ਨੂੰ ਇਹ ਬੱਸ ਕਾਂਡ ਬੜੀ ਸ਼ਿੱਦਤ ਨਾਲ ਚੇਤੇ ਰਹਿੰਦਾ। ਜਦੋਂ ਵੀ ਇਹਦਾ ਨਾਂ ਲੈਂਦੇ ਆ ਤਾਂ 1978 ਵਾਲੇ ਕਾਂਡ ਤੋਂ ਬਾਅਦ ਸਭ ਤੋਂ ਵੱਡੀ ਘਟਨਾ ਇਹੀ ਲੱਗਦੀ ਆ ਵੀ ਇਹ ਵਾਪਰੀ ਸੀ। ਜਦੋਂ 1978 ਦਾ ਕਾਂਡ ਵਾਪਰਿਆ, ਸਿੱਖਾਂ ਦਾ ਅੰਮ੍ਰਿਤਸਰ ਸ਼ਹਿਰ ਦੇ ਨਾਲ ਇੱਕ ਖਾਸ ਲਗਾਵ ਆ। ਮੇਰਾ ਪਿੰਡ ਲੁਧਿਆਣੇ ਜ਼ਿਲ੍ਹੇ ਚ ਘਮਾਣ, ਅਸੀਂ ਨਿੱਕੇ ਹੁੰਦੇ ਸੋਚਦੇ ਹੁੰਦੇ ਸੀ ਅੰਮ੍ਰਿਤਸਰ ਸਿੱਖਾਂ ਦੀ ਰਾਜਧਾਨੀ ਵਾਂਗੂ। ਅੰਮ੍ਰਿਤਸਰ ਦਾ ਮਨ ਵਿੱਚ ਤਸੱਵਰ ਹੀ ਹਰੇਕ ਸਿੱਖ ਦੇ ਵੱਖਰਾ ਵੀ ਇੱਥੇ ਤਾਂ ਸਿੱਖਾਂ ਦੀ ਚੜ੍ਹਤ ਹੋਣੀ ਹੈ। ਹੁਣ ਅੰਮ੍ਰਿਤਸਰ ਰਹਿੰਦੇ ਆ ਤੇ ਹੁਣ ਸਾਫ਼ ਪਤਾ ਵੀ ਇਹ ਤਾਂ ਹਿੰਦੂਆਂ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਆ, ਜਿੱਥੇ ਸਿੱਖ ਸੈਂਟੀਮੈਂਟਸ ਨੂੰ ਬਹੁਤ ਬੁਰੀ ਤਰ੍ਹਾਂ ਦਰੜਿਆ ਜਾਂਦਾ। ਹਰ ਮੋੜ ਦੇ ਉੱਤੇ, ਹਰ ਥਾਂ ਦੇ ਉੱਤੇ ਸਿੱਖ ਸੈਂਟੀਮੈਂਟਸ ਜਿਹੜੇ ਨੇ ਉਹ ਹਟ ਹੁੰਦੇ। ਤਾਂ ਅੰਮ੍ਰਿਤਸਰ ਦੀ ਧਰਤੀ ਉੱਤੇ ਦਿੱਲੀ ਤੋਂ ਆ ਕੇ ਨਕਲੀ ਨਿਰੰਕਾਰੀ 13 ਸਿੱਖਾਂ ਦਾ ਕਤਲ ਕਰ ਜਾਣ ਸਿੱਖਾਂ ਦੀ ਹੇਠੀ ਹੈ। ਫਿਰ ਸਿੱਖਾਂ ਦੀ ਹੇਠੀ ਕਰਨ ਦੇ ਲਈ ਹਕੂਮਤੀ ਸਿਸਟਮ ਨੇ ਜਿਹੜੇ ਉਹਨਾਂ ਦੇ ਭਵਨ ਸੀ ਨਿਰੰਕਾਰੀਆਂ ਦੇ, ਨਕਲੀ ਨਿਰੰਕਾਰੀਆਂ ਦੇ, ਉਹ ਭਵਨ ਖਲਵਾਏ ਵੀ ਕਰਾਰੋ ਬੰਦ ਜੇ ਜ਼ਰੂਰਤ ਵਾ। ਜਿਵੇਂ ਆ ਹੁਣ ਬਾਦਲ ਦੇ ਰਾਜ ਵਿੱਚ ਜਿਹੜੇ ਨਾਮ ਚਰਚਾ ਘਰ ਸੀ ਡੇਰੇ ਵਾਲਿਆਂ ਦੇ, ਉਹ ਖਲਵਾ ਕੇ ਸਿੱਖਾਂ ਨੂੰ ਚੜਾਉਂਦੇ ਸੀ ਵੀ ਲੈ ਕਰਾ ਲਓ ਬੰਦ। ਡਾਂਗਾਂ ਲੈ ਕੇ ਬਾਦਲ ਦੀ ਪੁਲਿਸ ਖੜੀ ਹੁੰਦੀ ਸੀ ਉੱਥੇ 76 ਫੇਰ ਨੂੰ ਸਾਡੇ, ਉਦੋਂ ਵੀ ਬਾਦਲ ਦਾ ਰਾਜ ਸੀ। ਤੇ ਫਿਰ ਬੇਦੋਸ਼ੇ ਸਿੱਖਾਂ ਦੀਆਂ ਗ੍ਰਿਫਤਾਰੀਆਂ, ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਝੂਠੇ ਮੁਕਾਬਲੇ ਵਿੱਚ ਕਤਲ ਕੀਤਾ ਗਿਆ ਸਿੱਖਾਂ ਦੀ ਹੇਠੀ। ਫਿਰ ਦਾਊਕੇ ਪਿੰਡ ਵਾ ਬਾਰਡਰ ਦੇ ਉੱਤੇ, ਆਹ ਪਾਕਿਸਤਾਨ ਵਾਲੇ ਪਾਸੇ ਬਾਰਡਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਦਾਊਕੇ ਪਿੰਡ ਆ, ਉਹ ਸਾਰੇ ਪਿੰਡ ਦੇ ਉੱਤੇ ਜੋ ਜ਼ੁਲਮ ਉਦੋਂ ਸਵਰਨੇ ਘੋਟਣੇ ਨੇ ਤੇ ਜਿਹੜਾ ਅਟਵਾਲ ਬਾਅਦ ਚ ਮਾਰਿਆ ਸੀ DIG, ਇਹਨਾਂ ਨੇ ਕੀਤਾ ਕਰਵਾਇਆ, ਉਹ ਸਿੱਖਾਂ ਦੀ ਹੇਠੀ। ਤੇ ਇਹ ਥਾਂ ਥਾਂ ਦੇ ਉੱਤੇ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਹੇ ਸੀ ਤੇ ਭਿੰਡਰਾਂ ਵਾਲੇ ਸੰਤਾਂ ਦਾ ਹਮੈਤੀ ਮੰਨ ਕੇ ਹਰੇਕ ਸਿੱਖ ਦਾ ਜਲੂਸ ਕੱਢਿਆ ਜਾ ਰਿਹਾ ਸੀ। ਬਹੁਤ ਘੱਟ ਲੋਕਾਂ ਨੂੰ ਚੇਤਾ
ਕਿ 1978 ਤੋਂ ਬਾਅਦ ਲਗਾਤਾਰ ਸਿੱਖਾਂ ਦੀ ਹੇਠੀ ਕਰਨ ਵਾਲੀ ਗੱਲ ਵਾਪਰਦੀ ਰਹੀ ਆ। ਤੇ ਜੇ ਕਿਤੇ ਗੁਰਬਚਨੇ ਨਰਕਧਾਰੀ ਨੂੰ 1978 ਦੇ ਕਾਂਡ ਲਈ ਸਜ਼ਾ ਹੋ ਜਾਂਦੀ ਤਾਂ ਸ਼ਾਇਦ ਬਹੁਤ ਕੁਝ ਹਾਲਾਤ ਹੋਰ ਹੁੰਦੇ, ਇਤਿਹਾਸ ਕੁਝ ਹੋਰ ਹੁੰਦਾ, ਪਰ ਉਹਨੂੰ ਸਾਫ਼ ਬਰੀ ਕਰ ਦਿੱਤਾ ਉਹਦੇ ਸਾਥੀਆਂ ਸਮੇਤ। ਤੇ ਨਰਕਧਾਰੀਏ ਕਹਿੰਦੇ ਹੁੰਦੇ ਸੀ ਤੁਹਾਡਾ ਗੁਰੂ ਹਰਗੋਬਿੰਦ ਪਾਤਸ਼ਾਹ 6ਵੇਂ ਪਾਤਸ਼ਾਹ ਤਾਂ 52 ਛੜਾ ਕੇ ਲਿਆਇਆ ਸੀ, ਸਾਡੇ ਵਾਲਾ ਤਾਂ 52 ਨਾਲੋਂ ਵੱਧ ਲੈ ਕੇ ਆਇਆ, 62 ਸੀ ਪਤਾ ਨਹੀਂ 72 ਸੀਗੇ, ਕਹਿੰਦੇ ਵੱਧ ਹੀ ਛੜਾ ਕੇ ਲੈ ਕੇ ਆਏ। ਇਹੋ ਜਿਹੀਆਂ ਦਿਲ ਸਾੜਨ ਵਾਲੀਆਂ ਗੱਲਾਂ ਕਰਨ ਜੋਗਾ ਕਰਕੇ ਸਿਸਟਮ ਨੇ ਨਰਕਧਾਰੀਆਂ ਨੂੰ ਸਿੱਖਾਂ ਦੇ ਸਿਰ ਤੇ ਚੜਾਇਆ। ਸਿੱਖੀ ਦੇ ਹਰੇਕ ਦੋਖੀ ਨੂੰ ਸਿੱਖਾਂ ਦੇ ਸਿਰ ਤੇ ਬਿਠਾਉਣ ਵਾਲੀ ਬਿਰਤੀ ਨੇ ਸਿੱਖਾਂ ਨੂੰ ਮਜਬੂਰ ਕਰ ਦਿੱਤਾ ਕਿ ਆਪ ਹਥਿਆਰ ਚੱਕ ਕੇ ਭਾਈ ਰਣਜੀਤ ਸਿੰਘ ਹੁਣਾਂ ਨੇ ਪੱਗ ਜਿਹੜੀ ਸੀ ਸਿੱਖਾਂ ਦੀ ਪੈਰਾਂ 'ਚ ਰੁਲਦੀ ਫਿਰਦੀ ਸੀ ਉਦੋਂ, ਉਹ ਠੋਕਿਆ। ਫਿਰ ਗੁਰਬਚਨਾ ਨਰਕਧਾਰੀ ਹੈ। ਤੇ ਹਕੂਮਤੀ ਸਿਸਟਮ ਨੇ ਇਹ ਸਬਕ ਨਹੀਂ ਲਿਆ ਕਿ ਅੱਗੇ ਤੋਂ ਸਿੱਖਾਂ ਦੇ ਲਈ ਇਹੋ ਜਿਹੇ ਹਾਲਾਤ ਨਹੀਂ ਬਣਨ ਦੇਣੇ ਕਿ ਸਿੱਖਾਂ ਨੂੰ ਆਪ ਹਥਿਆਰ ਚੱਕਣੇ ਪੈਣ। ਉਲਟਾ ਦਰਬਾਰੇ ਬੁੱਚੜ ਨੇ, ਕੇਂਦਰ ਦੀ ਕਾਂਗਰਸ ਸਰਕਾਰ ਨੇ ਹਿੰਦੂ ਕੱਟੜਪੰਥੀ ਵਿਚਾਰ ਨੂੰ, ਆ ਜਿਹੜੇ ਪੰਜਾਬੀ ਹਿੰਦੂ ਇਹਨਾਂ ਨੂੰ ਪੰਪ ਦਿੱਤਾ ਵੀ ਚੱਕ ਦੋ ਫੱਟੇ, ਸਿੱਖਾਂ ਨੂੰ ਜਲੀਲ ਕਰੋ। 31 ਮਈ ਨੂੰ 1981 ਨੂੰ ਨਾ ਸਿੱਖਾਂ ਨੇ ਇੱਥੇ ਇੱਕ ਮਾਰਚ ਕੱਢਣਾ ਸੀਗਾ ਅੰਮ੍ਰਿਤਸਰ 'ਚ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿੱਤਾ ਜਾਵੇ। ਕਿੱਡੀ ਕੁ ਗੱਲ ਆ ਇਹ? ਆ ਬਥੇਰੇ ਹਿੰਦੂਆਂ ਦੇ ਬਾਹਮਣਾਂ ਦੇ ਸ਼ਹਿਰ ਨੇ ਜਿਨ੍ਹਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੋਇਆ। ਤੇ 29 ਮਈ ਨੂੰ 1981 ਨੂੰ 29 ਮਈ ਨੂੰ 2 ਦਿਨ ਪਹਿਲਾਂ ਸਿੱਖਾਂ ਤੋਂ ਕਿਰਪਾਨਾਂ ਦੀਆਂ ਨੋਕਾਂ ਉੱਤੇ ਬੀੜੀਆਂ ਸਿਗਰਟ ਬੰਨ ਕੇ, ਬੰਡਲ ਬੰਨ ਕੇ ਇੱਥੇ ਮਾਰਚ ਕੱਢਿਆ ਹਿੰਦੂਆਂ ਨੇ। ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ। ਕਿਰਪਾਨ ਉੱਤੇ ਬੀੜੀ ਲਾਉਣ ਦਾ ਮਤਲਬ ਕੀ ਸੀ ਭਲਾ? ਤੇ ਸਿੱਖੋ, ਪੱਗ ਵਾਲਾ ਦਰਬਾਰਾ ਬਣਿਆ ਹੋਇਆ ਮੁੱਖ ਮੰਤਰੀ, ਗਿਆਨੀ ਜੈਲ ਸਿੰਘ ਉੱਤੇ ਸੈਂਟਰ ਦਾ ਤੁਹਾਡਾ ਹੋਮ ਮਿਨਿਸਟਰ ਸੀ ਉਦੋਂ। ਹੈਗੀ ਜੁਰਤ? ਸਾਡੀ ਹਵਾ ਵੱਲ ਝਾਕ ਜਾਓ। ਜਦੋਂ ਸਿੱਖਾਂ ਦੀ ਇੰਨੀ ਹੇਠੀ ਹੋ ਰਹੀ ਹੈ, ਸਿੱਖਾਂ ਨੂੰ ਘੇਰ ਕੇ ਨਜਾਇਜ਼ ਜ਼ੁਲਮ ਹੋ ਰਹੇ ਆ, ਹਕੀਕਤ ਇਹ ਸੀ ਕਿ ਸਿੱਖਾਂ ਦਾ ਮਨੋਬਲ ਤੋੜਨਾ, ਸਿੱਖਾਂ ਦਾ ਸਿਦਕ ਤੋੜਨਾ। ਤੇ ਜਦੋਂ ਲਾਲਾ ਜਗਤ ਨਾਰਾਇਣ ਵਾਲਾ ਕੰਮ ਹੋਇਆ, ਚੰਦੋ ਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਬਾਣੀ ਦੀ ਜੋ ਬੇਅਦਬੀ ਹੋਈ ਹੈ, ਜੋ ਚੌਂਕ ਮਹਿਤੇ 'ਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਕੀਤਾ, ਜੋ ਪਾਣੀਪਤ 'ਚ ਕੀਤਾ, ਕਰਨਾਲ 'ਚ ਉਦਣ ਕੀਤਾ, ਉਹ ਕਿਹਨੂੰ ਚੇਤੇ ਹੈ? ਉਹਨਾਂ ਦਿਨਾਂ ਦੇ ਘਟਨਾਕ੍ਰਮ ਨੂੰ ਉਹਨਾਂ ਦਿਨਾਂ ਵਿੱਚ ਖੜ ਕੇ ਹੀ ਮਹਿਸੂਸ ਕੀਤਾ ਜਾ ਸਕਦਾ। ਅੱਜ ਬੈਠ ਕੇ ਫੜਾ ਮਾਰਨੀਆਂ ਸੌਖੀਆਂ। ਅੱਜ ਸੌਖਾ ਜਿਹਾ ਕਹਿ ਦਿੰਦੇ ਨੇ, ਬੱਸ ਵਿੱਚ ਚੜੇ, ਢਹਿਲਮਾ ਕੋਲੇ ਬੱਸ ਚੋਂ 6 ਹਿੰਦੂ ਕੱਢ ਕੇ ਮਾਰਤੇ। ਕਮਲੇ ਸੀ ਉਹ? ਦਿਮਾਗ ਹਿੱਲਿਆ ਸੀ ਉਹਨਾਂ ਦਾ? ਬੰਦਾ ਮਾਰਨ ਤੋਂ ਪਹਿਲਾਂ ਬੰਦਾ ਆਪ ਮਰਦਾ ਤੇ ਬੇਦੋਸ਼ੇ ਬੰਦੇ ਨੂੰ ਮਾਰਨਾ ਇਹ ਸਿੱਖ ਦਾ ਕਰਮ ਨਹੀਂ ਹੈ। ਪਰ ਉਸ ਕਾਂਡ ਤੋਂ ਪਹਿਲਾਂ ਲਗਾਤਾਰ ਪਿੱਛੇ ਦੇਖੋ ਕੀ ਹੋਇਆ ਸੀ। ਸਿੱਖਾਂ ਦੀ ਲਗਾਤਾਰ ਹੇਠੀ ਆ ਪਾਣੀਪਤ ਕਰਨਾਲ ਵਾਲੇ ਪਾਸੇ ਹਰਿਆਣੇ ਤੋਂ ਜਿਹੜੀਆਂ ਆਉਂਦੀਆਂ ਸੀ ਜਾਂ ਬੱਸਾਂ ਗੱਡੀਆਂ, ਸਿੱਖ ਮੁਸਾਫਰਾਂ ਦੀਆਂ ਜਿੱਦਣ ਦਾੜੀਆਂ ਮੁੰਨ ਕੇ ਇੱਧਰ ਨੂੰ ਭੇਜੀਆਂ ਸੀ, ਉਦੋਂ ਨਹੀਂ ਸੀ ਪਤਾ ਵੀ ਪੰਜਾਬ 'ਚ ਵੀ ਕੁਝ ਵਾਪਰ ਸਕਦਾ। ਜਦੋਂ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ, ਸਿੱਖਾਂ ਦੇ ਸੰਸਕਾਰਾਂ ਦੀ ਹੇਠੀ, ਸਿੱਖਾਂ ਦੇ ਵਿਚਾਰਾਂ ਦੀ ਹੇਠੀ ਲਗਾਤਾਰ ਹੋ ਰਹੀ ਸੀ, ਉਦੋਂ ਕਿਸੇ ਨਾ ਕਿਸੇ ਰੂਪ ਵਿੱਚ ਇਹਦੀ ਪ੍ਰਤੀਕਿਰਿਆ ਤਾਂ ਆਉਣੀ ਸੀ। ਧਰਮ ਯੁੱਧ ਮੋਰਚੇ ਦੇ ਦੌਰਾਨ ਇੱਕ ਦਿਨ ਰਸਤਾ ਰੋਕੋ ਅੰਦੋਲਨ ਹੋਇਆ, ਇੱਕ ਦਿਨ ਕੰਮ ਰੋਕੋ ਅੰਦੋਲਨ ਹੋਇਆ, ਇੱਕ ਦਿਨ ਰੇਲ ਰੋਕੋ ਅੰਦੋਲਨ ਹੋਇਆ। ਇਹਨਾਂ ਅੰਦੋਲਨਾਂ ਨੂੰ ਅਸਫਲ ਬਣਾਉਣ ਦੇ ਲਈ ਜੋ ਕੁਝ ਸਿੱਖਾਂ ਦੇ ਉੱਤੇ ਕੀਤਾ ਕਰਿਆ ਗਿਆ, ਉਹਦੇ ਨਾਲ ਬਹੁਤ ਇੱਕ ਭੈੜੀ ਤਸਵੀਰ ਬਣ ਗਈ ਸੀ। ਕਿਹਦਾ ਚੇਤਾ, ਕਿਹਨੂੰ ਚੇਤਾ ਉਹਨਾਂ ਦਿਨਾਂ ਦਾ? ਮਤਲਬ ਇਹ ਆ ਕਿ ਸਿੱਖਾਂ ਦੇ ਉੱਪਰ ਹਿੰਦੂ ਤੰਤਰ ਨੇ, ਹਕੂਮਤੀ ਤੰਤਰ ਨੇ ਜੋ ਬੇਇਨਸਾਫੀਆਂ ਤੇ ਜ਼ੁਲਮ ਕੀਤੇ, ਉਹ ਚੇਤੇ ਨਹੀਂ। ਇੱਕੋ ਗੱਲ ਚੇਤੇ ਆ
ਤੇ ਹਾਏ ਹਾਏ ਬੱਸ ਚੋਂ ਕੱਢ ਕੇ ਹਿੰਦੂ ਮਾਰਤੇ ਸੀ। ਕਿੰਨੇ ਕੁ ਲੋਕਾਂ ਨੂੰ ਚੇਤੇ ਆ ਵੀ 4 ਅਪ੍ਰੈਲ 1983 ਨੂੰ ਰਾਸਤਾ ਰੋਕੋ ਅੰਦੋਲਨ ਦੌਰਾਨ ਕੁੱਪ ਦੇ ਟੋਟੇ ਕੋਲ, ਮਲੇਰਕੋਟਲੇ ਦੇ ਕੋਲ 21 ਸਿੱਖ ਜਿਹੜੇ ਸੀ ਨਾ ਪਾਠ ਕਰਦੇ ਸੀ, ਕੀਰਤਨ, ਵਿਚਾਰੇ ਗੋਲੀਆਂ ਮਾਰ ਕੇ ਮਾਰ ਦਿੱਤੇ। ਤੇ ਕਿੰਨੇ ਕੁ ਲੋਕ ਜਾਣਦੇ ਨੇ, ਕਿੰਨਿਆਂ ਕੁ ਨੂੰ ਚੇਤਾ ਵਾ ਵੀ ਮਈ ਜੂਨ 1983 ਦੇ ਵਿੱਚ ਪੰਜਾਬ ਦੇ ਹਰ ਕਸਬੇ ਤੇ ਹਰ ਸ਼ਹਿਰ ਦੇ ਵਿੱਚ ਅਨੇਕਾਂ ਹੀ ਹਿੰਦੂ ਕੱਟੜਪੰਥੀ ਜਥੇਬੰਦੀਆਂ ਉੱਭਰ ਆਈਆਂ, ਜਿਹੜੀਆਂ ਆਏ ਦਿਨ ਸਿੱਖ ਜਜ਼ਬਾਤਾਂ ਨੂੰ ਵੰਗਾਰਦੀਆਂ ਹੁੰਦੀਆਂ ਸੀ। ਕਿਤੇ ਕੋਈ ਜਗਦੀਸ਼ ਤਾਂਗੜੀ, ਕਿਤੇ ਕੋਈ ਡਾਕਟਰ ਕਾਲੀ ਚਰਨ, ਕਿਤੇ ਸੁਰਿੰਦਰ ਕੁਮਾਰ ਬਿੱਲਾ, ਕਿਤੇ ਪਵਨ ਕੁਮਾਰ ਸ਼ਰਮਾ। ਬੜੇ ਹੀ ਇਹੋ ਜਿਹੇ ਲੋਕ ਸੀ ਜਿਹੜੇ ਸਿੱਖਾਂ ਨੂੰ ਜਲੀਲ ਕਰਦੇ ਸੀ। ਪਟਿਆਲੇ ਦੇ ਵਿੱਚ ਗੁਰਦੁਆਰੇ ਦੇ ਸਪੀਕਰ ਲੱਗੇ ਹੋਏ, ਆ ਜਿਹੜੀ ਗੱਲ ਆਪਾਂ ਅਪ੍ਰੈਲ ਦੀ ਕਰਕੇ ਹਟੇ ਆ, 4 ਅਪ੍ਰੈਲ 1983 ਨੂੰ ਰਸਤਾ ਰੋਕੋ ਅੰਦੋਲਨ ਦੌਰਾਨ 21 ਸਿੱਖ ਬੇਦੋਸ਼ੇ ਮਾਰਤੇ। ਸਿੱਖ ਤਾਂ ਉਹਦੇ ਭੋਗ ਭਾਗ ਪਾਉਂਦੇ ਫਿਰਦੇ ਸੀ, 10-15 ਦਿਨ ਤਾਂ ਲੱਗ ਹੀ ਜਾਂਦੇ ਅੱਗੇ ਚੱਲਦੀ ਗੱਲ ਨੂੰ। ਜੇ 4 ਅਪ੍ਰੈਲ ਨੂੰ ਹੋਇਆ ਤਾਂ ਜੇ 10ਵੇਂ ਦਿਨ ਵੀ ਪਾਈਏ ਤਾਂ 14-15 ਅਪ੍ਰੈਲ ਨੂੰ 16-17 ਅਪ੍ਰੈਲ ਤੱਕ ਭੋਗ ਪਏ ਹੋਣੇ। ਸਿੱਖ ਉਹਨਾਂ ਦਾ ਇਨਸਾਫ ਮੰਗਦੇ ਫਿਰਨ, ਪਰ ਕੋਈ ਸੁਣਦਾ ਉੱਥੇ? ਅਜੇ ਉਹ ਗੱਲ ਨਿਬੜੀ ਨਹੀਂ, ਸਿੱਖਾਂ ਦੀ ਬੇਇੱਜ਼ਤੀ ਹੋਈ, ਨਜਾਇਜ਼ ਹੇਠੀ ਹੋਈ, ਸਿੱਖ ਮਾਰ ਦਿੱਤੇ। ਤੇ ਜਦ ਨੂੰ ਇੱਕ ਪਟਿਆਲੇ ਦੇ ਵਿੱਚ ਮਈ ਮਹੀਨੇ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਹੁੰਦਾ ਮਈ ਦੇ ਵਿੱਚ, ਉਹਦੇ ਕਰਕੇ ਕੀਰਤਨ ਚੱਲੇ ਤੇ ਇੱਕ ਹਿੰਦੂ ਕੱਟੜਪੰਥੀਆਂ ਨੇ ਉਹਦੇ ਸਪੀਕਰ ਦੀਆਂ ਤਾਰਾਂ ਵੱਢਤੀਆਂ। ਉੱਥੇ ਭਗਦੜ ਮੱਚ ਗਈ। ਇਹ ਜਿਹੜਾ ਕੰਮ ਸੀ ਕਿ ਤਾਰਾਂ ਵੱਢ ਦੋ, ਕਦੇ ਕੁਛ ਕਰ ਦੋ, ਇਹ ਹਿੰਦੂ ਉਦੋਂ ਆਮ ਕਰਦੇ ਹੁੰਦੇ ਸੀ। ਜੇ ਕਿਸੇ ਨੂੰ ਕੋਈ ਵਹਿਮ ਆ, ਜੇ ਕਿਸੇ ਨੂੰ ਇਹ ਲੱਗਦਾ ਵੀ ਇਹ ਗੱਲਾਂ ਠੀਕ ਨਹੀਂ, ਤਾਂ ਡਾਕਟਰ ਲਲਵਾਨੀ ਤੇ ਸ਼੍ਰੀ ਅਇੰਗਰ, ਇਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਇੱਕ ਹਿੰਦੂ ਸਿੱਖ ਵਖੇੜੇ ਬਾਰੇ ਇੱਕ ਬਹੁਤ ਵੱਡਾ ਅਨਾਲਿਸਿਸ ਉਹਨਾਂ ਦਿਨਾਂ 'ਚ ਕੀਤਾ ਸੀ, ਜਿਹਦੇ ਵਿੱਚ ਸਾਰੀਆਂ ਘਟਨਾਵਾਂ ਲਿਖੀਆਂ ਨੇ ਕਿ ਪੰਜਾਬ ਦੇ ਸਿੱਖਾਂ ਉੱਪਰ ਹਿੰਦੂਆਂ ਦਾ ਦਾਬਾ ਕਾਇਮ ਕਰਨ ਦੇ ਇਰਾਦੇ ਨਾਲ ਬੜਾ ਕੁਝ ਇੱਥੇ ਕੀਤਾ ਜਾ ਰਿਹਾ, ਜਿਹਦੇ ਨਾਲ ਉਹਨਾਂ ਹਿੰਦੂ ਕੱਟੜਪੰਥੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਆ ਜਿਹੜੇ ਸਿੱਖਾਂ ਦੇ ਉੱਤੇ ਨਜਾਇਜ਼ ਤੌਰ ਤੇ ਦਬਕੇ ਮਾਰਦੇ ਫਿਰਦੇ। ਤੋ ਹਿੰਦੂ ਕੱਟੜਪੰਥੀਆਂ ਤੇ ਦਿੱਲੀ ਦਰਬਾਰ ਨੇ ਸਿੱਖਾਂ ਨੂੰ ਜਰਕਾਉਣ ਲਈ, ਦਬਾਉਣ ਲਈ, ਦਬਲਣ ਲਈ ਜੋ ਕੁਝ ਕੀਤਾ, ਉਹਦਾ ਸੰਤਾਪ ਉਦੋਂ ਸਿੱਖ ਮਾਨਸਿਕਤਾ ਪੂਰੀ ਤਰ੍ਹਾਂ ਭੋਗ ਰਹੀ ਸੀ। ਜਿਨ੍ਹਾਂ ਦਿਨਾਂ ਦੇ ਵਿੱਚ ਜਿਹਨੂੰ ਮਰਜੀ ਸਿੱਖ ਫੜ ਕੇ ਛਿੱਤਰ ਫੇਰਦੀ ਸੀ, ਚਿੜੀ ਮਰੇ ਜਾਂ ਕਾਂ ਲੱਗੇ ਭਿੰਡਰਾਂਵਾਲੇ ਦਾ ਨਾਂ, ਹਰੇਕ ਨੌਜਵਾਨ ਨੂੰ ਭਿੰਡਰਾਂਵਾਲੇ ਦਾ ਸਾਥੀ ਕਹਿ ਕੇ, ਉਹਨੂੰ ਸਿਰੇ ਦਾ ਦਹਿਸ਼ਤਗਰਦ ਕਹਿ ਕੇ ਬੇਤਹਾਸ਼ਾ ਕਟਾਪੇ ਚਾੜੇ ਜਾ ਰਹੇ ਸੀ। ਤੇ ਇਹੋ ਜਿਹੇ ਦਿਨਾਂ ਦੇ ਵਿੱਚ ਸੰਤ ਭਿੰਡਰਾਂਵਾਲਿਆਂ ਨੇ ਕਹਿਤਾ ਕਿ ਭਾਈ ਜੇ ਆਪਦਾ ਬਚਾਅ ਕਰਨਾ, ਧੀਆਂ ਭੈਣਾਂ ਦੀ ਬੇਪਤੀ ਦਾ ਬਦਲਾ ਲੈਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਬਦਲਾ ਲੈਣਾ, ਤਾਂ ਆਪਦੇ ਅੰਦਰ ਤਾਕਤ ਪੈਦਾ ਕਰੋ, ਮੋਟਰਸਾਈਕਲ ਤਿਆਰ ਕਰੋ, ਆਪਦੇ ਸਿੱਖ ਅੰਮ੍ਰਿਤਧਾਰੀ ਨੌਜਵਾਨ ਤਿਆਰ ਹੋਵੋ, ਬਾਣੀ ਤੇ ਬਾਣੇ ਨਾਲ ਜੁੜੋ, ਮਾੜੀਆਂ ਆਦਤਾਂ ਛੱਡੋ। ਇਹ ਜਿਹੜੇ ਬੋਲ ਸੀ ਫਿਰ ਸਿੱਖ ਨੌਜਵਾਨਾਂ ਨੂੰ ਚੰਗੇ ਹੀ ਲੱਗਣੇ ਸੀ। ਜਦੋਂ ਚਾਰੇ ਪਾਸੇ ਹਰ ਬੰਦਾ ਹਰ ਥਾਂ ਦੇ ਉੱਤੋਂ ਹੇਠੀ ਹੋ ਰਹੀ ਆ, ਬੇਇੱਜ਼ਤੀ ਹੋ ਰਹੀ ਆ, ਤਾਂ ਅਪ੍ਰੈਲ ਤੋਂ ਲੈ ਕੇ ਮਈ ਤੱਕ ਜੋ ਕੁਝ ਵਾਪਰਿਆ ਉਹਦੇ ਉੱਤੇ ਗੱਲ ਕਰਦੇ ਕਰਦੇ ਕਦੇ ਏਸ਼ੀਆਈ ਖੇਡਾਂ ਵਾਲੀ ਗੱਲ ਚਿੱਤੇ ਕਰਕੇ ਦੇਖੋ, ਕਿਵੇਂ ਸਿੱਖਾਂ ਨੂੰ ਕਹਿੰਦੇ ਕਹਾਉਂਦੇ, ਸਿੱਖਾਂ ਨੂੰ ਗੱਡੀਆਂ 'ਚੋਂ ਲਾ ਕੇ ਹਰਿਆਣੇ ਦੇ ਵਿੱਚ ਬੇਇੱਜ਼ਤੀ ਕੀਤੀ ਗਈ ਸੀ। ਤੇ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਤੇ ਪਟਿਆਲੇ ਦੇ ਵਿੱਚ ਮੰਦਿਰਾਂ ਦੇ ਵਿੱਚ ਗਊਆਂ ਦੇ ਸਿਰ ਤੇ ਪੂਛਾਂ ਕਿਸੇ ਨੇ ਸੁੱਟਤੀਆਂ। ਤੇ ਹਿੰਦੂ ਕੱਟੜਪੰਥੀ ਜਦੋਂ ਕਲਪਦੇ ਫਿਰਦੇ ਸੀ ਨਾ, ਸਿੱਖਾਂ ਨੂੰ ਵੀ ਸਕੂਨ ਜਿਹਾ ਮਿਲਿਆ ਵੀ ਕਦੇ ਇਹ ਵੀ ਕਲਪਦੇ ਦੇਖੇ। ਗੱਲ ਤਾਂ ਬੜੀ ਮਾੜੀ ਆ, ਬਹੁਤ ਮਾੜੀ, ਅੱਜ ਵੀ ਮਾੜੀ ਆ, ਉਦੋਂ ਵੀ ਮਾੜੀ ਸੀ, ਜਿਹਨੇ ਵੀ ਕੀਤੀ ਆ ਬਹੁਤ ਮਾੜੀ ਕੀਤੀ ਆ। ਪਰ ਆਮ ਸਿੱਖ ਨੂੰ ਬੜਾ ਸਕੂਨ ਜਿਹਾ ਮਿਲਿਆ ਕਿ ਸ਼ੁਕਰ ਆ ਜੇ ਇਹਨਾਂ ਨੂੰ ਵੀ ਪਤਾ ਲੱਗਿਆ ਕਿਸੇ ਦੇ ਧਾਰਮਿਕ ਵਿਸ਼ਵਾਸਾਂ ਨੂੰ ਠੇਸ ਕਿਵੇਂ ਪਹੁੰਚਾਈਦੀ ਆ, ਕੀ ਹੁੰਦਾ। ਉਹਨਾਂ ਦਿਨਾਂ ਦੇ ਵਿੱਚ ਜਦੋਂ ਹਰਿਆਣੇ ਦੇ ਸਵਾਮੀ ਅਦਿੱਤਿਆ ਵੇਸ਼ ਨੇ ਇਹ ਕਿਹਾ ਕਿ ਪੰਜਾਬ ਦੇ ਜਿਹੜੇ ਸਿੱਖੋ ਆ, ਸਿੱਖੋ ਹਰਿਆਣਾ ਛੱਡ ਜਾਓ, ਜੁਲਾਈ 1983 ਦੇ ਵਿੱਚ ਸਰਕਾਰ ਨੇ ਬੇਗਨਾਹ ਸਿੱਖਾਂ ਦੇ ਕਾਤਲ ਪੁਲਿਸੀਆਂ ਤੇ ਟੌਟਾਂ ਨੂੰ ਇਨਾਮ ਦਿੱਤੇ, ਅਹੁਦੇ ਦਿੱਤੇ, ਤਰੱਕੀਆਂ ਦਿੱਤੀਆਂ ਤਾਂ ਕਿ ਹੋਰ ਕਤਲ ਕਰਨ, ਹੋਰ ਸਿੱਖਾਂ ਦੇ ਉੱਤੇ ਵਾਧਾ ਕਰਨ। ਸਿੱਖਾਂ ਨੂੰ ਤਾਂ ਕੋਈ ਰਾਹ ਹੀ ਨਹੀਂ ਸੀ ਲੱਭ ਰਿਹਾ।
ਸਿੱਖਾਂ ਨੂੰ ਆਪਦਾ ਰਿਐਕਸ਼ਨ ਦਿਖਾਉਣ ਦੇ ਲਈ ਕੋਈ ਸਪੇਸ ਹੀ ਨਹੀਂ ਸੀ ਦਿਖ ਰਹੀ। ਤੇ ਉਹਨਾਂ ਦਿਨਾਂ ਦੇ ਵਿੱਚ ਪਟਿਆਲੇ 'ਚ ਇੱਕ ਹਿੰਦੂ ਜਿਹੜਾ ਸੀ ਉਹ ਉੱਥੇ ਮਰ ਗਿਆ। ਕਿਵੇਂ ਮਰਿਆ? ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਸ਼ਹੀਦੀ ਪੁਰਬ ਦੇ ਸੰਬੰਧ 'ਚ ਸਪੀਕਰ ਚੱਲਦੇ ਸੀਗੇ ਤੇ ਤਾਰਾਂ ਜਿਹੜੀਆਂ ਸੀਗੀਆਂ ਉਹ ਕਿਸੇ ਤਰੀਕੇ ਨਾਲ ਵੱਢੀਆਂ ਗਈਆਂ। ਉੱਥੇ ਕਰਫਿਊ ਲੱਗ ਗਿਆ, ਮਾਹੌਲ 'ਚ ਤਲਖੀ ਹੋ ਗਈ ਤੇ ਅਸ਼ੋਕ ਕੁਮਾਰ ਹਿੰਦੂ ਜਿਹੜਾ ਸੀ ਪੁਲਿਸ ਦੀ ਗੋਲੀ ਨਾਲ ਮਰਿਆ। ਹੁਣ ਤਾਰਾਂ ਵੱਢਣ ਉਹ ਮਰੇ ਪੁਲਿਸ ਦੀ ਗੋਲੀ ਨਾਲ ਤੇ ਤੁਰੰਤ ਭਾਰਤ ਦਾ ਗ੍ਰਹਿ ਮੰਤਰੀ ਸੇਠੀ, ਕੌਸ਼ਕ ਤੇ ਚਤੁਰਵੇਦੀ ਤੇ ਹੋਰ ਵੱਡੇ ਜਿਹੜੇ ਅਹੁਦੇਦਾਰ ਸੀਗੇ ਉਹ ਮਿੰਟੋ ਮਿੰਟੀ ਪਟਿਆਲੇ ਪਹੁੰਚ ਗਏ। ਅਸ਼ੋਕ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾਂ ਦੇ ਹਵਾਲੇ ਕਰਤੀ। ਜੁਡੀਸ਼ੀਅਲ ਜਾਂਚ ਦੇ ਹੁਕਮ ਹੋ ਗਏ, ਜੱਜ ਨਿਯੁਕਤ ਹੋ ਗਿਆ। ਸਿੱਖ ਦੇਖਣ ਵੀ ਇੰਨੇ ਸਿੱਖ ਹੁਣ ਤੱਕ ਮਾਰੇ ਗਏ ਨੇ, ਘੱਟੋ ਘੱਟ 200 ਸਿੱਖ ਉਦੋਂ ਤੱਕ ਮਾਰਿਆ। ਕਦੇ ਕਿਸੇ ਦੀ ਲਾਸ਼, ਕਦੇ ਕਿਸੇ ਦੀ ਜੁਡੀਸ਼ੀਅਲ ਇਨਕੁਆਰੀ ਨਹੀਂ ਹੋਈ, ਕਦੇ ਏਦਾਂ ਦਿੱਲੀ ਤੋਂ ਬੰਦੇ ਨਹੀਂ ਆਏ। ਇੱਕ ਹਿੰਦੂ ਪੁਲਿਸ ਦੀ ਗੋਲੀ ਨਾਲ ਮਰ ਗਿਆ। ਇੰਦਰਾ ਗਾਂਧੀ ਤੱਕ ਸੈਂਟਰ ਤੱਕ ਹਲਾਰੇ ਪੈ ਗਏ। ਇਹਦਾ ਮਤਲਬ ਸਿੱਖ ਦਾ ਚਾਹੇ 2 ਲੱਖ ਹੋਰ ਵੀ ਮਰ ਜੇ ਪੰਜਾਬ 'ਚ ਕੋਈ ਫਰਕ ਨਹੀਂ ਪੈਣਾ, ਪਰ ਜੇਕਰ ਕੋਈ ਹਿੰਦੂ ਪੁਲਿਸ ਦੀ ਗੋਲੀ ਨਾਲ ਵੀ ਮਰ ਜਾਂਦਾ ਤਾਂ ਫਰਕ ਪੈਂਦਾ। ਇਹ ਭਾਰਤ ਦਾ ਹਕੂਮਤੀ ਨਿਜ਼ਾਮ ਸੀ ਜਿਹਨੇ ਸਿੱਖਾਂ ਦੇ ਸਾਹਮਣੇ ਇਹ ਸਥਿਤੀ ਪੈਦਾ ਕੀਤੀ ਕਿ ਹਿੰਦੂ ਦੀ ਜਾਨ ਦੀ ਕੀਮਤ ਆ, ਸਿੱਖ ਦੀ ਜਾਨ ਦੀ ਕੀਮਤ ਨਹੀਂ। ਤਾਂ ਫਿਰ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਇਹ ਕਾਂਡ ਵਾਪਰਿਆ, ਢਿਲਮਾ ਬੱਸ ਕਾਂਡ, ਤਾਂ ਇਹਦਾ ਸਿੱਧਾ ਅਰਥ ਇਹ ਨਿਕਲਿਆ ਕਿ ਹਿੰਦੂਆਂ ਦੀ ਜਾਨ ਦੀ ਕੀਮਤ ਆ, ਸਿੱਖਾਂ ਦੀ ਜਾਨ ਦੀ ਕੀਮਤ ਨਹੀਂ। ਇਹੀ ਗੱਲ ਸੀ ਜਿਹਨੇ ਪੰਜਾਬ ਦੀ ਧਰਤੀ ਉੱਤੇ ਇੱਕ ਬਹੁਤ ਵੱਡੇ ਬਲਬਲੇ ਨੂੰ, ਬਹੁਤ ਵੱਡੇ ਜਲਵੇ ਨੂੰ ਜਨਮ ਦਿੱਤਾ, ਜਿਹਨੇ ਆਉਣ ਵਾਲੀਆਂ ਵੱਡੀਆਂ ਘਟਨਾਵਾਂ ਨੂੰ ਜਨਮ ਦਿੱਤਾ। ਉਹਦੇ ਉੱਤੇ ਚਰਚਾ ਜਿਹੜੀ ਹੈਗੀ ਆ ਅਜੇ ਕਦੇ ਫੇਰ ਕਰਾਂਗੇ। ਪਰ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਦਿੱਲੀ ਦਰਬਾਰ ਤੇ ਪੰਜਾਬ ਦੇ ਫਿਰਕੂ ਹਿੰਦੂ ਆ ਜਿਹੜੇ, ਇਹਨਾਂ ਦੀਆਂ ਕਰਤੂਤਾਂ ਨਾਲ ਹੀ ਖਾਲਿਸਤਾਨ ਦੀ ਲਹਿਰ ਨੂੰ ਬਲ ਮਿਲਦਾ। ਤੇ ਜਿੰਨਾ ਟਾਈਮ ਇਹ ਕੰਮ ਕਰਦੇ ਰਹਿਣਗੇ ਖਾਲਿਸਤਾਨੀ ਸੰਘਰਸ਼ ਨੂੰ ਬਲ ਮਿਲਦਾ ਰਹੂਗਾ। ਪੰਜਾਬ ਦੇ ਇਹ ਹਿੰਦੂ ਹੀ ਖਾਲਿਸਤਾਨ ਬਣਾਉਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਕੂੜ ਨਖੁੱਟੈ